ANI ਦੀ ਪਾਰਟਲ ਦੇ ਨਾਲ ਇੰਟਰਵਿਊ ਦਿੰਦੇ ਆ ਅਮਿਤ ਸ਼ਾਹ ਬੜਾ ਕੰਫਰਟੇਬਲੀ ਕਹਿੰਦਾ ਹੈ ਕਿ ਇਹ ਕੋਈ ਪ੍ਰੋਬਲਮ ਨਹੀਂ, ਸਾਰੀਆਂ ਏਜੰਸੀਆਂ ਸਾਡੀਆਂ ਲਾਈਨ ਨੇ ਔਰ ਇਹ ਅਸੀਂ ਇਹਨਾਂ ਨੂੰ ਜਿਹੜਾ ਸਿਰ ਨਹੀਂ ਚੁੱਕਣ ਦਿਆਂਗੇ ਖਾਲਿਸਤਾਨ ਨੂੰ। ਉਹਨਾਂ ਦੇ ਜਿੰਨੇ ਨੈਟਵਰਕ ANI ਦਾ ਤਾਂ ਚੱਲ ਹੀ ਰਿਹਾ ਸੀ, ਰਿਪਬਲਿਕ, ਟਾਈਮਸ ਨਾਓ, ਇੰਡੀਆ ਟੁਡੇ, ਦੂਜੇ ਕੱਲ ਪੂਰੀ ਐਸੀ ਕਾਮਾ ਰੌਲੀ ਉਹਨਾਂ ਨੇ ਪਾਈ, ਨਾਲ ਉਹ ਦਿਖਾਣ ਸਿੰਘ ਅੱਗੇ ਵਧ ਰਹੇ ਨੇ, ਪੁਲਸੀਏ ਜਿਹੜੇ ਨੇ ਪਿੱਛੇ ਹਟ ਰਹੇ ਨੇ ਔਰ ਪੂਰਾ ਘੇਰਾ, ਔਰ ਉਹ ਕਹਿਣ ਕਿ ਵੀ ਇਹ ਤਾਂ ਫਿਰ ਉੱਦਾਂ ਦਾ ਹੀ ਉਹਨਾਂ ਨੇ ਪੱਗਾਂ ਵਾਲੇ ਰੈਂਟਾ ਸਿੱਖ ਲੈ ਆਂਦੇ। ਇਹ ਜਿਹੜਾ ਕੰਮ ਹੋਇਆ ਇਹ ਤਾਂ ਜਦੋਂ ਪੰਜਾਬ ਦੇ ਵਿੱਚ ਭਿੰਡਰਾਂਵਾਲਾ ਸੀ ਔਰ ਸਾਰੀ ਖਾਲਿਸਤਾਨ ਮੂਵਮੈਂਟ ਸੀ, ਮਿਲੀਟੈਂਸੀ ਚੱਲੀ, ਉਦੋਂ ਵੀ ਕਦੇ ਇਹ ਨਹੀਂ ਹੋਇਆ ਕਿ ਜੁਝਾਰੂਆਂ ਨੇ ਥਾਣੇ ਤੇ ਕਬਜ਼ਾ ਕਰ ਲਿਆ ਹੋਇਆ। ਇਹ ਅਟੈਕ ਹੀ ਕੀਤਾ ਹੁੰਦਾ ਉਹਨਾਂ ਨੇ, ਫਿਰ ਹੱਡੀਆਂ ਨਾ ਸਾਬਤ ਹੁੰਦੀਆਂ ਨਾ ਪੁਲਿਸ ਵਾਲਿਆਂ ਦੀਆਂ ਨਾ ਦੂਜਿਆਂ ਦੀਆਂ, ਜਿਹਨਾਂ ਨੂੰ ਅਦਰਵਾਈਜ਼ ਕੋਈ ਧਰਮ ਨਜ਼ਰ ਨਹੀਂ ਆਉਂਦਾ ਚਾਰੇ ਪਾਸੇ, ਉਹਨਾਂ ਨੇ ਆਪਣੀ ਕਿ ਜੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੁਰੂ ਗ੍ਰੰਥ ਸਾਹਿਬ ਥਾਣੇ 'ਚ ਲੈ ਜਾਣਾ। ਕੋਟਕਪੂਰੇ 'ਚ ਜਿਹਦੇ 'ਚ ਇਹ ਉਹ ਕੀ ਹੈ ਢੱਡੇ ਵਾਲਾ ਢੱਡਰੀਆਂ ਤੇ ਉਹ ਪੰਥਪ੍ਰੀਤ ਸਿੰਘ ਤੇ ਉਹ ਇੱਕ ਹੋਰ ਸੁਰਜੀਤ ਸਿੰਘ ਖੋਸਾ ਜਿਹਨੇ ਸਭ ਤੋਂ ਪਹਿਲਾਂ ਬਿਆਨ ਦਿੱਤਾ ਕਿ ਮਹਾਰਾਜ ਉਹ ਕੋਟਕਪੂਰੇ ਦਾ ਜਿੱਥੇ ਮੋਰਚਾ ਲਾਇਆ ਵਾਹਿਗੁਰੂ ਸਿਮਰਨ ਕਰਦੇ ਆ ਉੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ, ਸਾਰੇ ਬੈਠੇ ਉਹ ਬੋਲ ਰਹੇ। ਜਿਨ੍ਹਾਂ ਨੂੰ ਅਦਰਵਾਈਜ਼ ਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਜ਼ਰ ਆਉਂਦੀ ਹੈ, ਨਾ ਪੰਜਾਬ 'ਚ ਕਿਵੇਂ ਨਸ਼ਿਆਂ ਦੇ ਵਿੱਚ ਜਵਾਨੀ ਨੂੰ ਮਾਰਿਆ ਜਾ ਰਿਹਾ ਹੈ ਉਹ ਨਜ਼ਰ ਆਉਂਦਾ ਹੈ, ਲੇਕਿਨ ਇਸ ਕਿਸਮ ਦਾ ਜਿਹੜਾ ਪਾਰਟ ਹੈ ਇੱਕ ਉਹਨਾਂ ਨੂੰ ਉਸ ਡਿਬੇਟ ਤੇ ਲਾਇਆ ਹੋਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਾਂ ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਆ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 24 ਫਰਵਰੀ 2023 13 ਫੱਗਣ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਸ਼ੁਰੂਆਤ ਕਰਾਂਗੇ ਅੱਜ ਦੇ ਜਿਹੜੇ ਸਪਾਂਸਰਸ਼ਿਪ ਦੇ ਹਵਾਲੇ ਨਾਲ, ਔਰ ਅਸੀਂ ਇਸ ਵੀਕ ਦਾ ਜਿਹੜਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਦੁਆ ਤੇ ਅਰਦਾਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਐਟਲ ਤੋਂ ਸਰਦਾਰ ਗੁਰਦੇਵ ਸਿੰਘ ਮਾਂਜੀਰਾ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਸਿੱਖਾਂ ਖਿਲਾਫ ਪਿਛਲੇ 24 ਘੰਟਿਆਂ ਵਿੱਚ ਭਾਰਤੀ ਮੀਡੀਆ ਨੇ ਮਾਹੌਲ ਸਿਰਜ ਦਿੱਤਾ ਹੈ ਅਤੇ ਪੰਜਾਬ ਵਿੱਚ ਸੀਰੀਅਸ ਲਾ ਐਂਡ ਆਰਡਰ ਕ੍ਰਾਈਸਿਸ ਜਿਹੜਾ ਉਹ ਖੜਾ ਹੋਣ ਤੇ ਮੋਹਰ ਲਾ ਦਿੱਤੀ ਹੈ। ਸੋ ਪੰਜਾਬ ਸਰਕਾਰ ਭੰਗ ਕਰਨ ਤੱਕ ਗੱਲ ਲਿਆਂਦੀ ਜਾ ਸਕਦੀ ਹੈ। ਸਾਡੇ ਸਾਹਮਣੇ ਸੀਰੀਅਸ ਚੈਲੰਜ ਹੈ, ਸੋ ਸੰਜੀਦਗੀ ਅਤੇ ਸਬਰ ਤੋਂ ਕੰਮ ਲੈਂਦਿਆਂ ਅੱਗੇ ਵਧੀਏ, ਨਹੀਂ ਤਾਂ ਹਾਲਾਤ ਬਹੁਤ ਮਾੜੇ ਨਜ਼ਰ ਆ ਰਹੇ ਹਨ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਦੇਵ ਸਿੰਘ ਮਾਂਜੀਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ 48 ਘੰਟਿਆਂ ਵਿੱਚ ਭਾਰਤੀ ਮੀਡੀਆ ਤੇ ਵਿਕਾਊ ਮਾਲ ਸਿੱਖਾਂ ਵੱਲੋਂ ਅਜਨਾਲਾ ਘਟਨਾ ਦੇ ਮੱਦੇਨਜ਼ਰ ਸਮੁੱਚੀ ਸਿੱਖ ਕੌਮ ਦੇ ਖਿਲਾਫ ਇੱਕ ਤੂਫਾਨ ਖੜਾ ਕਰ ਦਿੱਤਾ ਗਿਆ ਹੈ। ਸੋ ਇਹ ਸਭ ਆਪ ਮੁਹਾਰੇ ਨਹੀਂ ਹੋ ਰਿਹਾ, ਇਸ ਪਿੱਛੇ
ਭਾਰਤੀ ਏਜੰਸੀਆਂ ਦੀ ਡੂੰਘੀ ਜਿਹੜੀ ਸਾਜ਼ਿਸ਼ ਕੰਮ ਕਰ ਰਹੀ ਹੈ। ਸੋ ਸਾਫ਼ ਲਫ਼ਜ਼ਾਂ ਵਿੱਚ ਕਿਹਾ ਜਾ ਸਕਦਾ ਕਿ ਅੱਗੋਂ ਇੱਕ ਹੋਰ ਸਿੱਖ ਨਸਲਕੁਸ਼ੀ ਲਈ ਜਿਹੜਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਆ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸੀਐਟਲ ਤੋਂ ਆਪਣੇ ਵੀਰ ਸਰਦਾਰ ਗੁਰਦੇਵ ਸਿੰਘ ਮਾਨ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਜੀ, ਬਹੁਤ ਹੀ ਪੰਥਕ ਸੋਚ ਰੱਖਣ ਵਾਲੇ ਔਰ ਨਿਸ਼ਕਾਮ ਸੇਵਕ, ਸੀਐਟਲ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਹੁੰਦਿਆਂ ਵੀ ਉਹਨਾਂ ਨੇ ਕਾਫੀ ਖਿਦਮਤ ਕੀਤੀ ਜੀ। ਸਾਡੇ ਨਾਲ ਉਹਨਾਂ ਦਾ ਭਰਾਵਾਂ ਵਰਗਾ ਪਿਆਰ ਹੈ, ਦੁੱਖ ਸੁੱਖ ਦੇ ਸਾਥੀ ਨੇ ਔਰ ਟੀਵੀ 84 ਦੀ ਅਹਿਮੀਅਤ ਨੂੰ ਸਮਝਦੇ ਨੇ, ਕਿਉਂਕਿ ਜਿਹੜਾ ਵੀ ਸਿੱਖ ਪੜ੍ਹਨ ਲਿਖਣ ਦਾ ਸ਼ੌਕ ਰੱਖਦਾ ਹੈ, ਭਾਰਤੀ ਏਜੰਸੀਆਂ ਦੀ ਖੇਡ ਨੂੰ ਸਮਝਦਾ ਹੈ, ਕੌਮੀ ਘਰ ਖਾਲਿਸਤਾਨ ਨੂੰ ਸਮਰਪਿਤ ਹੈ, ਉਸ ਨੂੰ ਇਸ ਗੱਲ ਦੀ ਸਮਝ ਹੈ ਕਿ ਟੀਵੀ 84 ਕਿਵੇਂ ਪੰਥਕ ਨੈਰੇਟਿਵ ਨੂੰ ਇੱਕ ਉਸ ਅੰਦਾਜ਼ ਜਿਹੜਾ ਕਿ ਸੱਚਮੁੱਚ ਭਾਰਤੀ ਨੈਰੇਟਿਵ ਨੂੰ ਬਹੁਤ ਬੁਰੀ ਤਰ੍ਹਾਂ ਭੰਨਦਾ ਹੈ, ਉਹ ਜਿਹੜੇ ਪੰਥਦਰਦੀ ਸਿੱਖ ਨੇ, ਥਿੰਕਰ ਨੇ, ਜਿਹੜੇ ਡਿਸੀਜਨ ਮੇਕਰ ਨੇ, ਔਰ ਇਸ ਕੋਈ ਸ਼ੱਕ ਨਹੀਂ ਹੈ ਕਿ ਇਹ ਗੁਰੂ ਦਾ ਦਿੱਤਾ ਮਾਣ ਔਰ ਬਖਸ਼ਿਸ਼ ਹੈ ਕਿ ਪਿਛਲੇ 10 ਸਾਲ ਦੇ ਵਿੱਚ ਟੀਵੀ 84 ਪੰਥਕ ਹਲਕਿਆਂ 'ਚ ਵੀ ਤੇ ਦੁਸ਼ਮਣ ਦੇ ਹਲਕਿਆਂ 'ਚ ਵੀ ਆਪਣੀ ਪੂਰੀ ਪਛਾਣ ਰੱਖਦਾ ਹੈ, ਕਿਉਂਕਿ ਸਾਡਾ ਇਹ ਯਤਨ ਹੈ ਔਰ ਅੱਗੋਂ ਵੀ ਰਹੇਗਾ ਕਿ ਅਸੀਂ ਇਮਾਨਦਾਰੀ ਨਾਲ ਜੋ ਕੁਝ ਵੀ ਦੁਨੀਆ ਦੇ ਵਿੱਚ ਘਟਦਾ ਹੈ, ਵਾਪਰਦਾ ਹੈ, ਖਾਸ ਤੌਰ ਤੇ ਸਾਊਥ ਏਸ਼ੀਆ ਦੇ ਖਿੱਤੇ 'ਚ, ਉਸ 'ਚ ਸਿੱਖ ਕੌਮ ਕਿਵੇਂ ਗੈਰਤ ਨਾਲ, ਅਣਖ ਨਾਲ ਆਪਣਾ ਘਰ ਬਣਾ ਕੇ ਜਿਉ ਸਕਦੀ ਹੈ, ਜਾਂ ਫਿਊਚਰ ਦੇ ਵਿੱਚ ਜਿਸ ਨੂੰ ਕਦੇ ਵਿੰਸਟਨ ਚਰਚਲ ਨੇ, ਜਦੋਂ ਉਸ ਨੇ, ਭਾਵੇਂ ਉਹ ਖੁਦ ਬਿਮਾਰ ਸੀ, ਜਦੋਂ ਬਲਦੇਵ ਸਿੰਘ ਔਰ ਰਾਊਂਡ ਟੇਬਲ ਕਾਨਫਰੰਸ ਹੋਈ, ਮਿਸਟਰ ਐਟਲੀ ਪ੍ਰਾਈਮ ਮਿਨਿਸਟਰ ਬਣ ਚੁੱਕੇ ਸੀ, ਲੇਕਿਨ ਜਿਹੜਾ ਉਹਨਾਂ ਨੇ ਮੈਸੇਜ ਭੇਜਿਆ, ਉਹਨਾਂ ਦਾ ਆਪਣਾ ਇੱਕ ਇਨਫਲੂਐਂਸ ਸੀ, ਕਿਉਂਕਿ ਵਾਰ ਟਾਈਮ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਉਹਨਾਂ ਨੇ ਜਿਹੜਾ ਐਲਾਈਡ ਫੋਰਸਿਸ ਨੂੰ, ਬ੍ਰਿਟਨ ਨੂੰ ਜਿੱਤ ਤੱਕ ਪਹੁੰਚਾਇਆ ਸੀ। ਸੋ ਉਹਦੇ 'ਚ ਜਿਹੜੇ ਉਹਨਾਂ ਦੇ ਅਲਫਾਜ਼ ਸਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ 'ਚ ਕੋਟ ਕੀਤੇ ਕਿ ਭਾਈ ਅਸੀਂ ਚਾਹੁੰਦੇ ਕਿ ਸਿੱਖਾਂ ਦਾ ਕੁਝ ਬਣ ਜਾਏ, ਸੋ ਦੈਟ they should be able to walk on the current of history with the feet of their own, ਕਿ ਇਤਿਹਾਸ ਦੀ ਸਿਰਜਣਾ 'ਚ ਉਹੀ ਕੌਮਾਂ, ਉਹੀ ਲੋਕ ਯੋਗਦਾਨ ਪਾਉਂਦੇ ਨੇ ਜਿਨ੍ਹਾਂ ਦੇ ਆਪਣੇ ਪੈਰ ਹੁੰਦੇ ਨੇ। ਸੋ ਇਹ ਕਿਉਂਕਿ ਉਹ ਇੱਕ ਬਹੁਤ ਵੱਡਾ ਲਿਟਰਰੀ ਫਿਗਰ ਵੀ ਸੀ, ਬਹੁਤ ਘੱਟ ਲੋਕ ਜਾਣਦੇ ਨੇ ਕਿ ਵਿੰਸਟਨ ਚਰਚਲ ਨੂੰ ਲਿਟਰੇਚਰ ਦੇ ਲਈ ਵਰਲਡ ਹਿਸਟਰੀ ਉਹਨੇ ਨੋਬਲ ਪ੍ਰਾਈਜ਼ ਵੀ ਮਿਲਿਆ ਹੋਇਆ। ਸੋ ਮੈਂ ਅੱਜ ਵੀ ਜਦੋਂ ਉਹ ਲਫ਼ਜ਼ ਯਾਦ ਕਰਦਾ ਕਿ ਭਾਈ ਜਦੋਂ ਉਹਨੇ ਕਿਹਾ ਕਿ ਸੋ ਦੈਟ ਸਿੱਖ ਸ਼ੁੱਡ ਬੀ ਏਬਲ ਟੂ ਵਾਕ ਔਨ ਦਾ ਕਰੰਟ ਆਫ ਹਿਸਟਰੀ ਵਿਦ ਦਾ ਫੀਟ ਆਫ ਦੇਅਰ ਓਨ, ਸੋ ਜ਼ਾਹਰ ਹੈ ਵੀ ਜਿਨ੍ਹਾਂ ਕੌਮਾਂ ਦੇ ਪੈਰ ਨਹੀਂ ਹੁੰਦੇ, ਡਿਸੀਜਨ ਮੇਕਿੰਗ ਜਦੋਂ ਅਸੀਂ ਕਹਿੰਦੇ ਹਾਂ, ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਹਿੰਦੇ ਹਾਂ, ਜਾਂ ਘਰ ਆਪਣਾ ਹੋਣਾ ਕਹਿੰਦੇ ਹਾਂ, ਉਹ ਤੁਹਾਡੇ ਆਪਣੇ ਪੈਰ ਹੁੰਦੇ ਨੇ। ਹੁਣ ਜਿਹੜੇ ਲੋਕ ਕਿਰਾਏ ਦੇ ਮਕਾਨਾਂ 'ਚ ਰਹਿੰਦੇ ਨੇ, ਕਦੇ ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ, ਔਰ ਖ਼ਾਸ ਤੌਰ 'ਤੇ ਜਦੋਂ ਘਰ ਦੀਆਂ ਬੀਬੀਆਂ ਜਿਨ੍ਹਾਂ ਦੇ ਲਈ ਹਮੇਸ਼ਾ ਹੁੰਦਾ ਸੀ ਕਿ ਭਾਈ ਜਿਹੜਾ ਉਹਨਾਂ ਕੋਲ ਆਪਣਾ ਘਰ ਨਹੀਂ ਹੈ, ਤੇ ਉਹ ਅਕਸਰ ਇਹੀ ਉਹਨਾਂ ਦੀ ਦਲੀਲ ਆਪਣੇ ਹਸਬੈਂਡਸ ਨੂੰ ਹੁੰਦੀ ਸੀ ਕਿ ਛੋਟਾ ਟੁੱਟਾ ਭੱਜਾ ਕੋਈ ਵੀ ਜਿਹਨੂੰ ਅਸੀਂ ਆਪਣਾ ਕਹਿ ਸਕੀਏ ਵੀ ਸਾਡਾ ਆਪਣਾ ਘਰ ਹੈ, ਉਹਨੂੰ ਅਸੀਂ ਘੱਟ 'ਚ ਗੁਜ਼ਾਰਾ ਕਰ ਲਾਂਗੇ, ਆਪਣਾ ਹੋਣਾ ਚਾਹੀਦਾ। ਹੁਣ ਕਿਉਂਕਿ ਨੋ ਮੈਟਰ ਤੁਸੀਂ ਕਿੰਨੇ ਚੰਗੇ ਹੋ, ਘਰ ਦੇ ਮਾਲਕਾਂ ਨਾਲ ਕਿੰਨਾ ਟਾਈਮ ਤੇ ਕਿਰਾਇਆ ਦਿੰਦੇ ਹੋ, ਕੋਲੋਂ ਹੀ ਭਾਵੇਂ ਰੰਗ ਰੋਗਨ ਤੁਸੀਂ ਕਰਵਾਉਂਦੇ ਰਹਿੰਦੇ ਹੋ, ਪਰ ਤੁਸੀਂ ਕਿਰਾਏਦਾਰ ਹੀ ਰਹਿੰਦੇ ਹੋ, ਮਾਲਕ ਮਕਾਨ ਹੀ ਫੈਸਲਾ ਕਰਦਾ ਹੈ ਕਿ ਤੁਹਾਨੂੰ ਉਹਨੇ ਕਦੋਂ ਨੋਟਿਸ ਦੇ ਕੇ ਕੱਢ ਦੇਣਾ। ਸੋ ਇਹੀ ਗੱਲ ਜੇ ਅਸੀਂ ਇਸ ਨੁਕਤੇ ਤੋਂ ਜਾਇਜ਼ ਸਮਝਦੇ ਹਾਂ, ਹਾਲਾਂ ਰਹਿਣਾ ਛੱਤ ਤਾਂ ਉਹੀ ਹੈ, ਤੁਸੀਂ ਦੇ ਰਹੇ ਹੋ, ਕੋਈ ਇਹ ਵੀ ਨਹੀਂ ਹੈ ਕਿ ਦੁਨੀਆ 'ਚ ਮਕਾਨ ਮੁੱਕ ਜਾਣੇ ਨੇ ਵੀ ਤੁਹਾਨੂੰ ਕਿਰਾਏ ਤੇ ਨਹੀਂ ਮਿਲਣਾ ਕਦੇ, ਲੇਕਿਨ ਅਸੀਂ ਕਿਉਂ ਚਾਹੁੰਦੇ ਹਾਂ? ਕਿਉਂਕਿ ਅਸੀਂ ਆਪਣਾ ਸਪੇਸ ਚਾਹੁੰਦੇ ਹਾਂ ਜਿਹਨੂੰ ਅਸੀਂ ਆਪਣਾ ਕਹਿ ਸਕੀਏ। ਤੇ ਕੌਮਾਂ ਦੀ ਜ਼ਿੰਦਗੀ 'ਚ ਵੀ ਇਹੀ ਹੈ ਕਿ ਭਾਵੇਂ ਤੁਸੀਂ ਜਿੰਨੇ ਮਰਜ਼ੀ ਚੰਗੇ ਹੋ, ਔਰ ਖਾਸ ਤੌਰ ਤੇ ਘੱਟ ਗਿਣਤੀਆਂ, ਜਦੋਂ ਅਸੀਂ ਮਾਈਨੋਰਟੀਜ਼ ਦੀ ਗੱਲ ਕਰਦੇ ਹਾਂ, ਉਹ ਦੁਨੀਆ ਦੇ ਕਿਸੇ ਖਿੱਤੇ 'ਚ ਵੀ ਹੋਣ, ਨੋ ਮੈਟਰ ਤੁਸੀਂ ਕਿੰਨੀ ਸਰਵਿਸ ਰੈਂਡਰ ਕਰ ਰਹੇ ਹੋ। ਹੁਣ ਕੱਲ ਪਰਸੋਂ ਅਸੀਂ 2 ਦਿਨ ਡਿਸਕਸ ਕੀਤਾ ਜਿਹੜਾ 2021 ਦਾ ਹੇਟ ਕ੍ਰਾਈਮਸ ਨਾਲ ਰਿਲੇਟਡ ਡਾਟਾ ਹੈ ਅਮਰੀਕਾ ਦੇ ਵਿੱਚ। ਹੁਣ ਯਹੂਦੀ ਕੌਮ
ਜਿਨ੍ਹਾਂ ਦੇ ਕੋਲ ਸਭ ਕੁਝ ਹੀ ਜਿਨ੍ਹਾਂ ਦਾ ਪੋਲੀਟੀਕਲ ਇਨਫਲੂਐਂਸ ਹੈ, ਮੀਡੀਆ ਦੇ ਉੱਤੇ ਬੈਠੇ ਨੇ, ਉਹਨਾਂ ਦੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ। ਲੇਕਿਨ ਸਭ ਤੋਂ ਜ਼ਿਆਦਾ ਹੇਟ ਕ੍ਰਾਈਮ ਅਮਰੀਕਾ ਦੇ ਵਿੱਚ ਅੱਜ ਵੀ ਯਹੂਦੀਆਂ ਦੇ ਖਿਲਾਫ ਹੁੰਦੇ ਨੇ। ਹੁਣ ਸਿੱਖ, ਹਾਲਾਂ ਅਸੀਂ 125 ਸਾਲ ਤੋਂ ਇਸ ਮੁਲਕ 'ਚ 19th ਸੈਂਚੁਰੀ ਐਂਡ ਦੇ ਆਏ ਹੋਏ ਹਾਂ, ਔਰ ਅਜੇ ਤਾਜ਼ਾ ਜਿਹੜਾ 2 ਸਾਲ ਪਹਿਲਾਂ ਹੀ ਕੋਵਿਡ ਦੇ ਚੱਲਦੇ ਆ ਕਿਵੇਂ ਸਿੱਖਾਂ ਨੇ ਆਪਣੀ ਪਛਾਣ ਬਣਾਈ, ਕਿਵੇਂ ਵਾਈਟ ਹਾਊਸ ਤੋਂ ਲੈ ਕੇ ਕਾਮਨ ਅਸੈਂਬਲੀਆਂ ਤੱਕ, ਸੈਨੇਟਸ ਤੱਕ ਸਿੱਖਾਂ ਦੀ ਪਹੁੰਚ ਹੈ, ਕਿਵੇਂ 50 ਤੋਂ ਜ਼ਿਆਦਾ ਕਾਂਗਰਸਮੈਨ US ਕਾਂਗਰੈਸ਼ਨਲ ਸਿੱਖ ਕਾਕਸ ਦੇ ਮੈਂਬਰ ਨੇ। ਫਿਰ ਵੀ ਜਿੰਨੇ ਕ੍ਰਾਈਮ ਅਮਰੀਕਾ 'ਚ ਹੇਟ ਕ੍ਰਾਈਮ ਹੋਏ ਉਹਦੇ ਚੋਂ 31% ਜਿਹੜੇ ਨੇ ਉਹ ਸਿੱਖਾਂ ਦੇ ਖਿਲਾਫ ਨੇ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹ ਬਹੁਤ ਕੁਝ ਤੁਹਾਡਾ ਇਸ ਗੱਲ ਨਾਲ ਹੀ ਜੁੜਿਆ ਹੋਇਆ ਹੈ ਕਿ ਭਾਈ ਤੁਹਾਡੇ ਕੋਲ ਆਪਣਾ ਘਰ ਹੋਏ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਉਹੀ ਜੁਰਮ ਵੱਡ ਗਿਣਤੀ ਦੇ ਲੋਕ ਕਰਦੇ ਨੇ। ਉਹ ਭਾਵੇਂ ਬਿਹਾਰ ਹੈ ਭਾਰਤ ਦੀ ਸਟੇਟ, UP ਹੈ, ਮੱਧ ਪ੍ਰਦੇਸ਼ ਹੈ, ਮੋਸਟ ਕ੍ਰਿਮੀਨਲ ਸਟੇਟਸ, ਪਰ ਉੱਥੇ ਕਿਸੇ ਵੀ ਘਟਨਾ ਨੂੰ ਭਾਵੇਂ ਉਹ ਫਿਰਕੂ ਲੋਕਾਂ ਵੱਲੋਂ ਕੀਤੀ ਜਾ ਕਹਿ ਕੇ ਉਹ ਪ੍ਰਗਿਆ ਸਾਧਵੀ ਹੋਏ, ਦੂਜੇ ਹੋਣ ਕਿ ਜੀ ਚਾਕੂ ਕੱਢ ਲਓ, ਤਿਆਰ ਹੋ ਜਾਓ, ਇਹ ਕੋਈ ਚਾਕੂ ਅਸੀਂ ਮੂਲੀ ਗਾਜਰ ਕੱਟਣ ਲਈ ਨਹੀਂ ਰੱਖੇ। ਧਰਮ ਸੰਸਦ 'ਚ ਇਹਨਾਂ ਦੇ ਜਿਹੜੇ ਧਾਰਮਿਕ ਗੇਰੂਏ ਕੱਪੜਿਆਂ ਵਾਲੇ ਨੇ ਉਹ ਇਕੱਠੇ ਹੋ ਕੇ ਕਾਲ ਦਿੰਦੇ ਨੇ ਕਿ ਵੀ ਮੁਸਲਮਾਨਾਂ ਦੀਆਂ ਕਬਰਾਂ 'ਚੋਂ ਵੀ ਕੱਢ ਕੇ ਜਿਹੜਾ ਇਹਨਾਂ ਨੂੰ ਮਾਰੋ। ਲੇਕਿਨ ਕੋਈ ਕਾਨੂੰਨ, ਕੋਈ ਦੂਜਾ ਤੀਜਾ ਉਹਨਾਂ ਦੇ ਖਿਲਾਫ ਕੋਈ ਇਸ ਕਿਸਮ ਦਾ ਨਹੀਂ ਹੁੰਦਾ। ਪਰ ਇਧਰ ਬਿਨਾਂ ਕਿਸੇ ਤਹਿਕੀਆਤ ਦੇ, ਬਿਨਾਂ ਕਿਸੇ ਜਿਹੜਾ ਉਹ ਇਨਵੈਸਟੀਗੇਸ਼ਨ ਦੇ, ਜਿੱਥੇ ਮਰਜ਼ੀ ਭਾਵੇਂ ਸਟੇਟ ਪੁਲਿਸ ਦੇ ਵਿੱਚ ਅੱਜ ਵੀ ਪੰਜਾਬ ਪੁਲਿਸ ਦੇ ਵਿੱਚ 85-90% ਪੱਗਾਂ ਵਾਲੇ ਨੇ, ਸਿੱਖਾਂ ਦੇ ਮੁੰਡੇ ਨੇ ਸਾਰੇ, ਬਹੁਤੇ ਪਿੰਡੂ ਬੈਕਗਰਾਉਂਡ ਦੇ। ਜਿਹੜਾ ਚੀਫ ਮਿਨਿਸਟਰ ਬਿਠਾਇਆ ਹੋਇਆ ਉਹ ਵੀ ਭਾਵੇਂ ਸਾਰੀ ਉਮਰ ਜਿਹੜਾ ਉਹ ਅਦਵਾਣੇ ਵਾਂਗ ਉਹਨੇ ਰੱਖਿਆ ਸਿਰ, ਹੁਣ ਉਹਦੇ ਵੀ ਸਿਰ ਤੇ ਪੱਗ ਬਣਾਈ ਹੋਈ ਹੈ ਕੇਜਰੀਵਾਲ ਨੇ ਕਿ ਭਾਈ ਤੂੰ ਧੋਖਾ ਦੇਣਾ ਹੈ ਕਿ ਤੂੰ ਸਿੱਖ ਹੈ। ਸਿਰ ਤੇ ਵਾਲ ਕੋਈ ਨਹੀਂ, ਜਿਵੇਂ ਆ ਦਲਜੀਤ ਦੋਸਾਂਝ ਕਿੰਨੇ ਉਹਨੂੰ ਚੁੱਕੇ ਫਿਰਦੇ ਸੀ ਜੀ, ਫਲਾਣਾ ਸੌਂਗ ਗਾਤਾ, ਫਲਾਣਾ ਪੱਗ ਸੋਹਣੀ, ਦੂਜਾ ਆ ਪੈਸੇ ਪਿੱਛੇ ਕੀ ਉਹ ਚਮਕੀਲਾ ਜਿਹੜਾ ਬਿਲਕੁਲ ਫੌਸ਼ ਗਾਣੇ ਗਾਉਣ ਵਾਲਾ, ਉਹਦਾ ਕਿਨੇ ਜਿਹੜਾ ਘੋਗਾ ਚਿੱਤ ਕੀਤਾ ਤੇ ਉਹ ਆਪਣੀ ਪੱਗ ਲਾ ਕੇ ਤਾਂ ਉਵੇਂ ਚਮਕੀਲਾ ਬਣ ਕੇ ਜਿਹੜਾ ਉਹ ਐਕਟਿੰਗ ਕਰ ਰਿਹਾ। ਹੁਣ ਇਹ ਹੈ ਕਿ ਕਿਉਂਕਿ ਉਹੀ ਤੁਸੀਂ ਬਾਇਓਪਿਕ ਅਜੇ ਕੁਝ ਮਹੀਨੇ ਪਹਿਲਾਂ ਇਹ ਦੱਸਣ ਦੇ ਲਈ ਕਿ ਜੀ ਅਸੀਂ ਜਸਵੰਤ ਸਿੰਘ ਖਾਲੜਾ ਉਸ ਦੀ ਜਿਹੜੀ ਹੈ ਪਰਸਨੈਲਿਟੀ ਤੇ ਫਿਲਮ ਬਣਾ ਰਹੇ, ਪਰ ਉਹਨੂੰ ਲੱਗਾ ਵੀ ਖਾਲੜਾ ਤਾਂ ਜਿਹੜਾ ਹੈ ਉਹ ਹਿਊਮਨ ਰਾਈਟਸ ਦੀ ਗੱਲ ਕਰਦੇ ਆ, ਅਣਪਛਾਤੀਆਂ ਲਾਸ਼ਾਂ ਦੀ ਪਛਾਣ ਲੱਭਦਾ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ ਸੀ। ਹੁਣ ਤੁਸੀਂ ਦੂਸਰਿਆਂ ਨੂੰ ਵੀ ਖੁਸ਼ ਕਰਨਾ ਕਿ ਨਹੀਂ ਅਸੀਂ ਤਾਂ ਕਲਾਕਾਰ ਹਾਂ ਜੀ, ਸਾਡਾ ਧਰਮ ਨਾਲ ਕੋਈ ਸੰਬੰਧ ਨਹੀਂ, ਸਾਡੀ ਖਾਲੜਾ ਜਾਂ ਖਾਲੜੇ ਦਾ ਕੌਜ਼ ਜਾਂ ਸਿੱਖ ਜਵਾਨੀ ਤੁਸੀਂ ਮਾਰ ਦਿੱਤੇ, ਉਹਦੇ ਨਾਲ ਕੋਈ ਨਹੀਂ। ਦੇਖੋ ਅਸੀਂ ਤਾਂ ਉਹਦੇ ਨਾਲ, ਮੈਂ ਤਾਂ ਉਹ ਵੀ ਆ ਚਮਕੀਲਾ ਜਿਹਨੂੰ ਜਿਹਦੇ ਤੇ ਲੱਗਦਾ ਹੈ ਕਿ ਜੀ ਉਹਨੂੰ ਖਾੜਕੂਆਂ ਨੇ ਮਾਰਿਆ ਨਹੀਂ ਮਾਰਿਆ, ਇਹ ਬਿਸਾਈਡਸ ਦਾ ਪੁਆਇੰਟ ਹੈ। ਪਰ ਇਹ ਇਸ ਲੈਵਲ ਦੇ ਜਿਹੜੇ ਰੋਲ ਨੇ, ਹੁਣ ਦੂਜੇ ਪਾਸੇ ਮੈਂ ਦੇਖ ਰਿਹਾ ਸੀ ਆਜ਼ਾਦਾਨਾ ਕੀ ਹੁੰਦਾ, ਪਿੱਛੇ ਕਿਸੇ ਮੈਚ ਇੱਕ ਅਫਰੀਕਨ ਅਮਰੀਕਨ ਗਾਇਕਾ, ਉਹਦਾ ਨਾਂ ਨਹੀਂ ਹੈ ਮੇਰੇ ਕੋਲ, ਉਹਨੂੰ ਕਿਹਾ ਗਿਆ ਕਿ ਵੀ ਕੈਨੇਡਾ ਦਾ ਨੈਸ਼ਨਲ ਐਂਥਮ ਗਾਣਾ, ਉਹ ਬਹੁਤ ਵੱਡੀ ਗਾਇਕਾ ਰਹੀ, ਫਿਰ ਉਹਨੇ ਨੈਸ਼ਨਲ ਐਂਥਮ ਛੱਡ ਦਿੱਤਾ। ਉਹ ਖੁਦ ਗਾਉਂਦਿਆਂ ਉਹਨੇ ਉਹਦੇ 'ਚ ਇੱਕ ਲਫ਼ਜ਼ ਜਿਹੜਾ ਕੈਨੇਡਾ ਦੇ ਹਵਾਲੇ ਨਾਲ ਹੈ ਕਿ ਬਈ ਅਸੀਂ ਜਿਹੜਾ ਹੈ ਉਹ ਕੈਨੇਡਾ ਨੇਸ਼ਨ ਆਫ ਦਾ ਨੇਟਿਵਸ, ਇਸ ਕਿਸਮ ਦੀ ਲਾਈਨ ਸੀ। ਉਹਨੇ ਕਿਹਾ ਵੀ ਇਹ ਨਹੀਂ, ਮੈਂ ਤਾਂ ਕਿਉਂਕਿ ਨੇਟਿਵਸ ਤੇ ਅਸੀਂ ਜ਼ੁਲਮ ਕਰਕੇ ਉਹਨਾਂ ਦਾ ਲਿਆ, ਮੈਂ ਉਹਨਾਂ ਦੇ ਹੱਕ 'ਚ ਇੱਕ ਲਫ਼ਜ਼ ਬਦਲਾਂਗੀ। ਉਹਨੇ ਬਦਲਿਆ, ਉਹ ਖਲੋਤੀ। ਇਹ ਇੱਕ ਪਾਸੇ ਇਸ ਕਿਸਮ ਦੇ ਆਜ਼ਾਦ ਸਪਿਰਿਟ ਵਾਲੇ ਲੋਕ ਹੁੰਦੇ ਨੇ, ਜਾਂ ਉਹ ਲੋਕ ਬਣ ਜਾਂਦੇ ਨੇ ਜਿਹੜੇ ਆਪਣੇ ਹੱਕਾਂ ਦੇ ਲਈ ਹੁੰਦੇ ਨੇ। ਜਿਵੇਂ ਜਦੋਂ ਸਾਊਥ ਅਫਰੀਕਾ ਉਸ ਦੇ ਵਿੱਚ ਅਪਾਰਥਾਈਡ ਸੀ ਤੇ ਕਿੰਨੀਆਂ ਟੀਮਾਂ ਦੇ ਪਲੇਅਰ ਹੁੰਦੇ ਸੀ ਜਿਹੜੇ ਜਦੋਂ ਸਾਊਥ ਅਫਰੀਕਾ ਦੀ ਟੀਮ ਆਉਂਦੀ ਸੀ ਕਹਿੰਦੇ ਸੀ ਅਸੀਂ ਨਹੀਂ ਖੇਡਣਾ, ਇਹ ਨਸਲੀ ਵਿਤਕਰਾ ਕਰਦੇ ਨੇ ਜੀ। ਔਰ ਇਹ ਇੱਕ ਤਰੀਕਾ ਹੁੰਦਾ ਜਦੋਂ ਕੋਈ ਪਲੇਅਰ, ਕੋਈ ਕਲਾਕਾਰ, ਕੋਈ ਸਪੋਰਟਸਮੈਨ ਆਪਣੀ ਜਿਹੜਾ ਸੱਚ ਜਾਂ ਆਪਣੇ ਲੋਕਾਂ ਦੇ ਲਈ ਖਲੋ ਕੇ ਜਿਹੜਾ ਉਹ ਆਵਾਜ਼ ਚੁੱਕਦਾ, ਉਹਨੂੰ ਐਪਰੀਸ਼ੀਏਟ ਕੀਤਾ ਜਾਂਦਾ। ਪਰ ਇਹ ਆਜ਼ਾਦ ਸਪਿਰਿਟ ਦੇ ਲੋਕਾਂ ਦੇ ਵਿੱਚ ਹੀ ਹੁੰਦਾ ਹੈ, ਆਜ਼ਾਦੀ ਪਸੰਦ। ਅਦਰਵਾਈਜ਼ ਗੁਲਾਮੀ ਦਾ ਪਾਰਟ ਇਧਰ ਅਸੀਂ ਇਹ ਆ ਦਲਜੀਤ ਦੋਸਾਂਝ ਵਰਗੇ ਜਿਹੜੇ ਨੇ ਪੈਸੇ ਦੇ ਟੱਟੂ, ਉਹਨਾਂ ਵੱਲ ਦੇਖਦੇ ਹਾਂ। ਤੇ ਜਾਂ ਅਸੀਂ ਜਾਵੇਦ ਅਖਤਰ ਦਾ ਜ਼ਿਕਰ ਕੀਤਾ ਕਿ ਭਾਈ ਉਹ ਗਿਆ ਲਾਹੌਰ, ਉਹਨੂੰ ਸੱਦਿਆ ਫੈਜ਼ ਅਹਿਮਦ ਫੈਜ਼ ਦੇ ਉਸ
ਯਾਦ ਦੇ ਵਿੱਚ ਤੇ ਉੱਥੇ ਜਾ ਕੇ ਖਲੋ ਕੇ ਜਿਹੜਾ ਉਹ ਹਿੰਦੂ ਤਵੀਆਂ ਨੂੰ ਖੁਸ਼ ਕਰਨ ਦੇ ਲਈ ਇਹ ਕਹਿ ਰਿਹਾ ਜੀ ਜਿਹੜੇ ਬੰਬਾਈ ਅਟੈਕ ਦੇ ਨੇ ਉਹ ਇੱਥੇ ਫ੍ਰੀ ਘੁੰਮ ਰਹੇ ਨੇ, ਤੁਹਾਨੂੰ ਕੋਈ ਉਹ ਜਿਹਨੂੰ ਜਿਉਂਦਿਆਂ ਸਾੜਿਆ, ਕੋਈ ਦਾਦਰੀ ਕਾਂਡ, ਕੋਈ ਦੂਜਾ ਮੁਸਲਮਾਨਾਂ ਨਾਲ ਕੀ ਹੋ ਰਿਹਾ। ਉਸੇ ਪਾਕਿਸਤਾਨ 'ਚ ਕੁਲਭੂਸ਼ਣ ਯਾਦਵ ਬੈਠਾ ਹੋਇਆ ਜਿਹਨੇ ਕਿੰਨੇ ਮਾਸਟਰਮਾਈਂਡ ਕੀਤੇ, ਜਿਹੜੇ ਨੇ ਬੰਬ ਧਮਾਕੇ ਜਿਨ੍ਹਾਂ 'ਚ ਕਿੰਨੇ ਬੇਗੁਨਾਹ ਮਾਰੇ ਗਏ। ਪਰ ਇਹ ਬਿਲਕੁਲ ਉਹੀ ਗੱਲ ਹੈ ਜਿਵੇਂ ਜਦੋਂ ਇਹ ਕਿਹਾ ਜਾਂਦਾ ਸੀ 47 ਦੇ ਵਿੱਚ ਕਿ ਭਾਈ ਆਪਣਾ ਕੁਝ ਬਣਾ ਲਓ, ਨਹੀਂ ਤਾਂ ਤੁਹਾਨੂੰ ਗਲੀ ਦੇ ਹਰ ਮੋੜ ਤੇ ਸਾਬਤ ਕਰਨਾ ਪਏਗਾ ਕਿ ਤੁਸੀਂ ਪੈਟਰੀਓਟਿਕ ਹੋ, ਬਿਲਕੁਲ ਦੇਸ਼ ਭਗਤ ਹੋ। ਮੈਜੋਰਿਟੀ ਦੀ ਤਾਂ ਦੇਸ਼ ਭਗਤੀ ਫॉर ਗ੍ਰਾਂਟਡ ਹੈ, ਤੁਹਾਨੂੰ ਸਾਬਤ ਕਰਨਾ ਪੈਂਦਾ। ਹੁਣ ਇਹ ਤਾਂ ਨਹੀਂ ਹੁੰਦਾ ਵੀ ਕੋਈ ਕਦੇ ਕਿਸੇ ਭਾਰਤੀ ਲੀਡਰ ਨੇ ਕਿਸੇ ਉਹਨਾਂ ਦੀ ਪਾਰਟੀ ਨੇ ਕਿਹਾ ਹੋਇਆ ਕਿ ਹਿੰਦੂ ਬੜੇ ਦੇਸ਼ ਭਗਤ ਨੇ। ਹੁਣ ਜੇ ਸਿੱਖਾਂ 'ਚ ਆ ਕੇ ਖੁਸ਼ ਕਰਨ ਨੂੰ ਕਹਿਣਗੇ ਤੁਸੀਂ ਬਹੁਤ ਦੇਸ਼ ਭਗਤ ਹੋ, ਦੇਖੋ ਜੀ ਤੁਸੀਂ, ਕਿਉਂਕਿ ਉਹਨਾਂ ਨੇ ਤੁਹਾਨੂੰ ਹੀ ਪ੍ਰੂਵ ਕਰਨਾ ਪੈਣਾ। ਉਹ ਕੋਈ ਨਹੀਂ ਕਹੇਗਾ ਜੀ ਹਿੰਦੂ ਦੇ, ਉਹ ਤਾਂ ਉਹਨਾਂ ਦਾ ਤਾਂ ਮੁਲਕ ਹੈ, ਉਹ ਤਾਂ ਸਾਰੇ ਦੇਸ਼ ਭਗਤ ਨੇ। ਉਹ ਭਾਵੇਂ ਗੱਦਾਰੀਆਂ ਕਰਨ, ਵੇਚਣ ਵਿਸਕੀ ਦੀ ਬੋਤਲ ਦੇ ਉੱਤੇ, ਜਿਵੇਂ ਉਹ ਤਹਿਲਕਾ ਕਾਂਡ ਆਇਆ ਸੀ ਇਹਨਾਂ ਦੇ, ਲਕਸ਼ਮਣ ਬੰਗਾਰੂ, ਜਾਰਜ ਫਰਨਾਂਡਿਸ ਤੋਂ ਲੈ ਕੇ ਹਰ ਇੱਕ ਜਿਹੜਾ ਐਕਸਪੋਜ਼ ਹੋਇਆ ਸੀ, ਲੇਕਿਨ ਕਿਸੇ ਨੇ ਨਹੀਂ ਕਿਹਾ ਕਿ ਭਾਈ ਇਹ ਜਿਹੜਾ। ਔਰ ਦੂਸਰੇ ਪਾਸੇ ਜੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਬਿਆਨ ਸਿੰਘ ਸਤਵੰਤ ਸਿੰਘ ਨੇ, ਉਸ ਤੋਂ ਇਮੀਡੀਏਟ ਬਾਅਦ ਇਲੈਕਸ਼ਨਾਂ ਹੋਈਆਂ। ਮੇਨਕਾ ਗਾਂਧੀ ਕਿਹੜੇ ਪਾਸਿਓਂ ਸਿੱਖ ਹੈ, ਉਹ ਪਤਾ ਨਹੀਂ ਕੀ, ਉਹਨੇ ਵਿਆਹ ਵੀ ਸੰਜੇ ਗਾਂਧੀ ਨਾਲ ਕੀਤਾ, ਪੂਰਾ ਉਸ ਕਿਸਮ ਦਾ, ਲੇਕਿਨ ਕਿਉਂਕਿ ਉਹ ਖਿਲਾਫ ਸੀ ਜਿਹੜੀ ਹੈ ਇੰਦਰਾ ਗਾਂਧੀ ਦੇ, ਉਹਨੂੰ ਘਰੋਂ ਕੱਢਿਆ ਸੀ। ਤੇ ਐਨ ਜਦੋਂ ਇਲੈਕਸ਼ਨ ਪ੍ਰਚਾਰ ਹੋਇਆ ਸਾਰੇ ਪਾਸੇ ਵੱਡੇ ਵੱਡੇ ਪੋਸਟਰ ਕਿ ਸਰਦਾਰ ਕੀ ਬੇਟੀ ਗੱਦਾਰ ਕੀ ਬੇਟੀ। ਸੋ ਕਹਿਣ ਦਾ ਮਤਲਬ ਇਹ ਹੈ ਵੀ ਸਾਨੂੰ ਇਹ ਸਮਝਣਾ ਪਏਗਾ ਬਾਰ-ਬਾਰ ਜਦੋਂ ਅਸੀਂ ਇਸ ਗੱਲ ਦੇ ਉੱਤੇ ਜਿਹੜਾ ਐਮਫਸਾਈਜ਼ ਕਰਦੇ ਹਾਂ ਕਿ ਭਾਈ ਕਿਸੇ ਵੀ ਨਿੱਕੀ ਜਿਹੀ ਘਟਨਾ ਨੂੰ ਜਿਹੜੀ ਕਿ ਕਿਸੇ ਵੀ ਸੈਟਅਪ ਦੇ ਵਿੱਚ ਆਮ ਵਾਂਗ ਵੀ ਜਾ ਸਕਦੀ ਹੈ, ਪਰ ਜਦੋਂ ਉਸ ਦਾ ਸੰਬੰਧ ਕਿਸੇ ਮੁਸਲਮਾਨ ਨਾਲ ਜੁੜ ਜਾਏ, ਕਸ਼ਮੀਰ ਨਾਲ ਜੁੜ ਜਾਏ ਜਾਂ ਜੁੜਿਆ ਹੋਏ ਸਿੱਖ ਨਾਲ ਜੁੜ ਜਾਏ ਜਾਂ ਦੂਜਾ, ਤੇ ਫਿਰ ਤੁਸੀਂ ਦੇਖੋ ਕਿ ਭਾਈ ਉਸ ਦਾ ਕੀ ਬਣਾ ਦਿੱਤਾ ਜਾਂਦਾ ਹੈ। ਅਸੀਂ ਕੱਲ ਜਿਵੇਂ ਅੱਜ ਵੀ ਭਾਈ ਗੁਰਦੇਵ ਸਿੰਘ ਹੋਰਾਂ ਨੇ ਪੁੱਛਿਆ ਕਿ ਭਾਈ ਇਹ ਸਾਰੇ ਦੇ ਉੱਤੇ ਕੀ ਹੈ, ਅਜਨਾਲਾ ਘਟਨਾ ਦੇ ਨਾਲ ਹੀ ਸੰਬੰਧਿਤ ਅਸੀਂ ਅੱਜ ਵੀ ਜਿਹੜਾ ਉਹ ਗੱਲਬਾਤ ਕਰਾਂਗੇ। ਹੁਣ ਜ਼ਾਹਰ ਹੈ ਕਿ ਵੀ ਕਿਤੇ ਵੀ ਜੇ ਤੁਸੀਂ ਲਾਅ ਐਂਡ ਆਰਡਰ, ਕੱਲ ਵੀ ਅਸੀਂ ਇਸ ਦੇ ਉੱਤੇ ਵੇਰਵੇ ਦੇ ਨਾਲ ਗੱਲ ਕੀਤੀ ਸੀ, ਪਰ ਇਹਨਾਂ 24 ਘੰਟਿਆਂ ਦੇ ਵਿੱਚ, ਕਿਉਂਕਿ ਪਹਿਲਾ ਪਾਰਟ ਤਾਂ ਕੱਲ ਇਸੇ ਹੀ ਨਜ਼ਰ ਤੋਂ ਸੀ ਕਿ ਜੀ ਉਹਨਾਂ ਨੇ ਕਿਵੇਂ ਜਿਹੜਾ ਲਵਪ੍ਰੀਤ ਸਿੰਘ ਤੂਫਾਨ ਨੂੰ ਗ੍ਰਿਫਤਾਰ ਕੀਤਾ ਅਜਨਾਲਾ ਪੁਲਿਸ ਨੇ, ਔਰ ਕਿਵੇਂ ਜੱਲੂ ਖੇੜਾ ਪਿੰਡ ਤੋਂ ਗੁਰੂ ਗ੍ਰੰਥ ਸਾਹਿਬ ਔਰ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸੈਂਕੜਿਆਂ ਸਿੱਖ ਨੌਜਵਾਨ ਅਜਨਾਲੇ ਪਹੁੰਚੇ। ਰਾਹ ਦੇ ਵਿੱਚ ਉਹਨਾਂ ਨੇ ਬੈਰੀਕੇਡ ਤੋੜੇ, ਜ਼ਾਹਰ ਹੈ ਮਹਾਰਾਜ ਦੀ ਸਵਾਰੀ ਵਾਲੀ ਗੱਡੀ ਅੱਗੇ ਸੀ। ਫਿਰ ਥਾਣੇ 'ਚ ਉਹਨਾਂ ਨੇ ਡੇਰਾ ਲਾਇਆ, ਫਿਰ ਉਹਨਾਂ ਨੇ ਵਕਤ ਮੰਗਿਆ, ਗੱਲਬਾਤ ਹੋਈ, ਸਮਝੌਤਾ ਹੋਇਆ, ਉਹਨਾਂ ਦੇ ਸਾਰੇ ਆਲਾ ਪੁਲਿਸ ਅਫਸਰ ਆਏ ਔਰ ਉਹਨਾਂ ਨੇ ਮੰਨਿਆ ਕਿ ਜੀ ਇਹ ਜਿਹੜਾ ਵਾਕਿਆ ਹੀ ਜਿਹੜਾ ਜਿਸ ਨੂੰ ਅਸੀਂ ਅਰੈਸਟ ਕੀਤਾ ਉਹ ਤਾਂ ਮੌਕੇ ਤੇ ਹੈ ਹੀ ਨਹੀਂ ਸੀ, ਜਿਹੜੀ ਕਹਾਣੀ ਵਰਿੰਦਰ ਸਿੰਘ ਨੇ ਸੁਣਾਈ। ਔਰ ਉਹਨਾਂ ਨੇ ਇਹ ਵੀ ਹੋਇਆ ਕਿ ਜੀ ਉਹ ਤਾਂ ਮੈਂਟਲੀ ਸਿੱਖ ਆਦਮੀ ਹੈ। ਔਰ ਟਾਈਮ ਉਹਨਾਂ ਨੇ ਕਿਹਾ ਜੀ ਠੀਕ ਹੈ, ਕਾਨੂੰਨੀ ਪ੍ਰਕਿਰਿਆ ਹੈ ਹੁਣ, ਕਿਉਂਕਿ FIR 'ਚ ਉਹਦਾ ਨਾਂ ਲਿਖਿਆ ਔਰ ਉਹਨੂੰ ਫੜਿਆ ਹੋਇਆ। ਅਗਲੇ ਦਿਨ ਤੱਕ ਉਹ ਇੰਤਜ਼ਾਰ ਕੀਤਾ। ਅੰਮ੍ਰਿਤਪਾਲ ਸਿੰਘ ਹੋਰਾਂ ਨੇ ਗੁਰਦੁਆਰਾ ਸਾਹਿਬ 'ਚ ਉੱਥੇ ਹੀ ਅਜਨਾਲੇ ਦੇ, ਔਰ ਬਾਅਦ 'ਚ ਅਗਲੇ ਦਿਨ ਜਦੋਂ ਉਹਨਾਂ ਨੂੰ ਰਿਲੀਜ਼ ਕੀਤਾ ਗਿਆ ਤੇ ਉਹ ਅੰਮ੍ਰਿਤਸਰ ਤੋਂ ਲੈ ਕੇ ਦਰਬਾਰ ਸਾਹਿਬ ਦਰਸ਼ਨਾਂ ਨੂੰ ਗਏ ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਮੇਰੀ ਜਿੱਤ ਨਹੀਂ ਹੈ, ਇਹ ਪੰਥ ਦੀ ਜਿੱਤ ਹੈ। ਬੜੀ ਹੰਬਲੀ ਉਹਨਾਂ ਨੇ ਮੀਡੀਆ ਨੂੰ ਵੀ ਇਹ ਕਿਹਾ ਐਡਰੈਸ ਕਰਕੇ ਕਿ ਭਾਈ ਇਹ ਐਵੇਂ ਤੁਸੀਂ ਜਿਹੜਾ ਬਾਤ ਦਾ ਬਤੰਗੜ ਨਾ ਬਣਾਇਆ ਕਰੋ ਕਿ ਭਾਈ ਅਸੀਂ ਤਾਂ ਚਾਹੁੰਦੇ ਹੀ ਨਹੀਂ ਵੀ ਸਾਡਾ ਤਾਂ ਅਸੀਂ ਤਾਂ ਨਸ਼ਿਆਂ ਤੋਂ ਛਡਾਉਣਾ, ਅੰਮ੍ਰਿਤ ਛਕਾਉਣਾ ਔਰ ਸਿੱਖ ਜਵਾਨੀ ਦੇ ਵਿੱਚ ਹਾਂ ਖਾਲਿਸਤਾਨ ਸਾਡਾ ਹੱਕ ਹੈ, ਅਸੀਂ ਦਾਅਵੇਦਾਰ ਹਾਂ ਆਪਣੇ ਪੰਥਕ, ਸਾਡਾ ਪੰਥ ਜਿਹੜਾ ਹੈ ਉਹ ਰਾਜ ਕਰੇਗਾ, ਖਾਲਸਾ ਦੀ ਦਾਅਵੇਦਾਰੀ ਹੈ ਸਾਡੀ। ਹੁਣ ਇਸ ਘਟਨਾਕ੍ਰਮ ਨੂੰ, ਹੁਣ ਇੱਕ ਘਟਨਾ ਔਰ ਇਹਦੇ ਚੋਂ ਆਮ ਬੰਦਾ ਜਿਹਨੂੰ ਕੋਈ ਪਤਾ ਨਾ ਹੋਏ ਵੀ ਮੌਕੇ ਦੇ ਕੀ ਹਾਲਾਤ ਨੇ, ਪੰਜਾਬ 'ਚ ਇਹਨਾਂ ਨੇ ਕੀ ਕੀਤਾ, ਉਹ ਸਿੰਪਲੀ ਇਹ ਕਹੇਗਾ ਵੀ ਜਦੋਂ ਵੀ ਕੋਈ ਇੱਕ ਧਿਰ ਜਾ ਕੇ ਆਪਣੀ ਰਿਪੋਰਟ ਲਿਖਾਉਂਦੀ ਹੈ, ਜਿਹਨੂੰ FIR ਕਿਹਾ ਜਾਂਦਾ ਹੈ, ਤੇ ਪੁਲਿਸ ਮੁੱਢਲੀ ਤਫਤੀਸ਼ ਹੀ ਕਰਦੀ ਹੈ, ਪਹਿਲਾਂ ਦੇਖਦੀ ਹੈ ਵੀ ਇਹਦੇ 'ਚ ਕੋਈ
ਜਿਹੜਾ ਉਹ ਹੈ ਕੋਈ ਵਜਨ ਕੇ ਨਹੀਂ ਘਟਨਾ, ਫਿਰ ਉਹ ਗ੍ਰਿਫਤਾਰੀ ਵੱਲ ਤੁਰਦੀ ਹੈ, ਫਿਰ ਰਿਮਾਂਡ ਲਿਆ ਜਾਂਦਾ ਹੈ, ਔਰ ਇਹ ਸਾਰੀ ਇੱਕ ਪ੍ਰੋਸੈਸ ਹੈ। ਹੁਣ ਜੇ 2 ਘੰਟੇ ਦੇ ਵਿੱਚ ਉੱਥੇ ਪੁਲਿਸ ਵਾਲੇ ਜਦੋਂ ਕਿ ਸਿੰਘ ਪਹੁੰਚ ਜਾਂਦੇ ਨੇ ਔਰ ਉਹ ਸਾਰੇ ਨੂੰ ਘੇਰ ਲੈਂਦੇ ਨੇ, ਤਾਂ ਉਹਨਾਂ ਨੂੰ ਨਜ਼ਰ ਆਉਂਦਾ ਵੀ ਨਹੀਂ ਬੰਦਾ ਤਾਂ ਮੌਕੇ ਤੇ ਅਸੀਂ ਸਬੂਤ ਦੇਖ ਲਏ ਜੀ। ਹੁਣ ਇਹੀ ਜੇ ਪਹਿਲਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਭਾਈ ਤੁਸੀਂ ਆਹ ਰਿਪੋਰਟ ਹੈ ਔਰ ਤੁਸੀਂ ਦੱਸੋ ਕਿਵੇਂ, ਉਹਨਾਂ ਨੇ ਸਾਰੇ 5-6 ਬੰਦੇ ਉਹਦੇ ਚ ਕਰਕੇ ਜੀ ਚਪੇੜਾਂ ਵੀ ਗਿਣੀਆਂ ਹੋਈਆਂ ਨੇ ਜੀ, 17 ਚਪੇੜਾਂ ਮਾਰੀਆਂ, ਪੈਸੇ ਖੋਹ ਲਏ, ਦਿਸ ਦੈਟ। ਇਹ ਇੱਕ ਪਾਰਟ ਹੈ ਜਿਸ ਤੋਂ ਇਹ ਪਹਿਲੇ ਦਿਨ ਹੀ ਨਜ਼ਰ ਆ ਰਿਹਾ ਸੀ ਕਿ ਭਾਈ ਇਹ ਮਾਲਾਫਾਈਡ ਇੰਟੈਂਸ਼ਨ ਹੈ। ਉਸ ਤੋਂ ਪਹਿਲਾਂ ਇੱਕ ਨੈਰੇਟਿਵ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਅਮਿਤ ਸ਼ਾਹ ਨੇ ਜਿਹੜਾ ANI, ਔਰ ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਯੂਰਪੀਅਨ ਯੂਨੀਅਨ ਡਿਸਇਨਫੋ ਲੈਬ ਨੇ ਇਹ ਸਾਬਤ ਕੀਤਾ ਕਿ ANI ਕਿਵੇਂ ਫੇਕ ਨਿਊਜ਼, ਫੇਕ ਸਕਾਲਰ, ਫੇਕ ਐਕਸਪਰਟ, ਫੇਕ NGOs ਦਾ ਸਹਾਰਾ ਲੈ ਕੇ ਜਿਹੜਾ ਉਹ ਖਬਰਾਂ ਦਿੰਦੀ ਹੈ। ਔਰ ਮੈਂ ਤਾਂ ਹਮੇਸ਼ਾ ਹੀ ANI ਨੂੰ ਰਾਹ ਦੀ ਆਊਟਫਿਟ ਹੀ ਕਿਹਾ, ਔਰ ਕੱਲਾ ਇਹੀ ਨਹੀਂ, ਮੈਨੂੰ ਹੈਰਾਨੀ ਹੋਈ ਕਿ ਭਾਈ ਉਹਦੇ ਚ ਈਵਨ ਐਟ ਵਨ ਟਾਈਮ ਰॉयटर ਨਿਊਜ਼ ਏਜੰਸੀ ਦੇ 49% ਸ਼ੇਅਰ ਸੀ। ਇੰਡੀਆ ਦੀ ਉਹੀ ਮੇਨ ਨਿਊਜ਼ ਏਜੰਸੀ, ਉਹਦੀਆਂ ਹੀ ਬੇਸਡ ਖਬਰਾਂ ਦੁਨੀਆ ਭਰ ਚ ਲੱਗਦੀਆਂ ਨੇ। ਹੁਣ ਉਸ ANI ਦੀ ਪਾਟਲ ਦੇ ਨਾਲ ਇੰਟਰਵਿਊ ਦਿੰਦੇ ਆ ਅਮਿਤ ਸ਼ਾਹ ਬੜਾ ਕੰਫਰਟੇਬਲੀ ਕਹਿੰਦਾ ਹੈ ਕਿ ਇਹ ਕੋਈ ਪ੍ਰੋਬਲਮ ਨਹੀਂ, ਸਾਰੀਆਂ ਏਜੰਸੀਆਂ ਸਾਡੀਆਂ ਲਾਈਨ ਨੇ, ਔਰ ਇਹ ਅਸੀਂ ਇਹਨਾਂ ਨੂੰ ਜਿਹੜਾ ਸਿਰ ਨਹੀਂ ਚੁੱਕੜ ਦਿਆਂਗੇ ਖਾਲਿਸਤਾਨ ਨੂੰ, ਔਰ ਦੂਸਰਾ ਇਹਨਾਂ ਨੂੰ ਉੱਠਣ ਨਹੀਂ ਦਿਆਂਗੇ। ਹੁਣ ਉਸੇ ਕੰਟੈਕਸਟ ਦੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਜਦੋਂ ਇਹ ਪੁੱਛਿਆ ਜਾਂਦਾ ਹੈ ਕਿ ਉਹਨੇ ਇਹ ਕਿਹਾ, ਤਾਂ ਉਹਨੇ ਕਿਹਾ ਕਿ ਵੀ ਇਹ ਠੀਕ ਹੈ, ਉਹਨੂੰ ਇਹ ਕਹਿਣ ਦਾ ਹੱਕ ਹੈ, ਪਰ ਇੰਦਰਾ ਗਾਂਧੀ ਵੀ ਤਾਂ ਇਹੀ ਕਹਿੰਦੇ ਸੀ। ਹੁਣ ਜੇ ਇੰਦਰਾ ਗਾਂਧੀ ਦਾ ਫਿਰ ਯਾਦ ਕਰ ਲਓ ਵੀ ਉਹਦਾ ਕੀ ਹਸ਼ਰ ਹੋਇਆ। ਹੁਣ ਇਹ ਤਾਂ ਜਦੋਂ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਭਾਈ ਜਿਹੜਾ ਜ਼ੁਲਮ ਕਰਦਾ ਉਹਦਾ ਕੀ ਅੰਤ ਹੁੰਦਾ ਹੈ, ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ। ਔਰ ਅਕਸਰ ਇਸ ਦੇ ਬਾਰੇ ਸਿਨ ਕਿਲਸ ਦਾ ਸਿਨਰ, ਕਿੰਨੇ ਹੋਰ ਅਖਾਣ ਵਰਤੇ ਜਾਂਦੇ ਨੇ, ਐਗਜ਼ੈਕਟਲੀ ਉਸੇ ਟੋਨ ਦੇ ਵਿੱਚ ਜਿਹੜਾ ਉਹਨੇ ਕਿਹਾ। ਔਰ ਤੁਸੀਂ ਦੇਖੋ ਕਿ ਬਈ ਇਸ ਘਟਨਾ ਦੀ ਰੋਸ਼ਨੀ ਦੇ ਵਿੱਚ ਜੋ ਅਜਨਾਲੇ ਦੇ ਵਿੱਚ ਵਾਪਰਦਾ ਹੈ, ਉਹਨਾਂ ਹੀ ਸਟੇਟਮੈਂਟਸ ਨੂੰ ਲਿਆ ਕਿ ਕੱਲ ਰਾਤ ਮੈਂ ਰਾਦਰ ਅਰਲੀ ਆਵਰਸ ਤੱਕ ਜਾਗਦਾ ਰਿਹਾ, ਔਰ ਉਹਨਾਂ ਦੇ ਜਿੰਨੇ ਨੈਟਵਰਕ ANI ਦਾ ਤਾਂ ਚੱਲ ਹੀ ਰਿਹਾ ਸੀ, ਰਿਪਬਲਿਕ, ਟਾਈਮਸ ਨਾਓ, ਇੰਡੀਆ ਟੁਡੇ, ਦੂਜੇ, ਕੱਲ ਪੂਰੀ ਐਸੀ ਕਾਵਾਂ ਰੌਲੀ ਉਹਨਾਂ ਨੇ ਪਾਈ। ਨਾਲ ਉਹ ਦਿਖਾਣ ਸਿੰਘ ਅੱਗੇ ਵੱਧ ਰਹੇ ਨੇ, ਪੁਲਸੀਏ ਜਿਹੜੇ ਨੇ ਪਿੱਛੇ ਹਟ ਰਹੇ ਨੇ, ਔਰ ਪੂਰਾ ਘੇਰਾ, ਔਰ ਉਹ ਕਹਿਣ ਕਿ ਵੀ ਇਹ ਤਾਂ ਫਿਰ ਉਦਾਂ ਦਾ ਹੀ ਉਹਨਾਂ ਨੇ ਪੱਗਾਂ ਵਾਲੇ ਰੈਂਟਾ ਸਿੱਖ ਲੈ ਆਂਦੇ। ਕੱਲ ਅਸੀਂ ਉਹਦੇ ਸ਼ਿੰਗਾਰੇ ਝੋਟੇ ਦੀ ਗੱਲ ਕੀਤੀ ਸੀ, ਪਟਿਆਲੇ ਦਾ ਬਦ ਇਖਲਾਕ, ਬਦ ਕਿਰਦਾਰ, ਬਦ ਦਿਮਾਗ ਕੈਪਟਨ ਅਮਰਿੰਦਰ। ਔਰ ਇਸ ਤੋਂ ਇਲਾਵਾ ਫਿਰ ਉਹਨਾਂ ਨੇ ਜਿੰਨੇ ਇਸ ਕਿਸਮ ਦੇ ਕੁਛ ਨਾ ਕੁਛ ਪੱਗਾਂ ਵਾਲੇ ਲਿਆ ਕੇ ਬਿਠਾ ਦਿੰਦੇ ਨੇ, ਇਕੱਲੇ ਜਰਨਲਿਸਟ, ਕਿਸੇ ਨੂੰ ਐਕਸਪਰਟ ਬਣਾ ਦਿੰਦੇ ਨੇ, ਕਿਸੇ ਨੂੰ ਕੁਛ ਹੋਰ ਕਰ ਦਿੰਦੇ ਨੇ, ਔਰ ਉਹ ਸਾਰੇ ਲੱਗੇ ਹੋਏ ਨੇ ਇਸ ਗੱਲ ਦੇ ਉੱਤੇ ਕਿ ਜੀ ਇਹ ਜਿਹੜਾ ਕੰਮ ਹੋਇਆ ਇਹ ਤਾਂ ਜਦੋਂ ਪੰਜਾਬ ਦੇ ਵਿੱਚ ਭਿੰਡਰਾਂਵਾਲਾ ਸੀ ਔਰ ਸਾਰੀ ਖਾਲਿਸਤਾਨ ਮੂਵਮੈਂਟ ਸੀ, ਮਿਲੀਟੈਂਸੀ ਚੱਲੀ, ਉਦੋਂ ਵੀ ਕਦੇ ਇਹ ਨਹੀਂ ਹੋਇਆ ਕਿ ਜੁਝਾਰੂਆਂ ਨੇ ਥਾਣੇ ਤੇ ਕਬਜ਼ਾ ਕਰ ਲਿਆ ਹੋਏ, ਕਬਜ਼ਾ ਕਰਕੇ ਆਪਣੇ ਕਬਜ਼ੇ 'ਚ ਰੱਖਿਆ ਹੋਏ। ਦੂਜੇ ਪਾਸੇ ਉਹ ਧਾਰਮਿਕ ਆਪਣੇ ਆਪ ਨੂੰ ਕਹਿਣ ਵਾਲੇ ਲੋਕ ਜਿਨ੍ਹਾਂ ਨੂੰ ਅਦਰਵਾਈਜ਼ ਕੋਈ ਧਰਮ ਨਜ਼ਰ ਨਹੀਂ ਆਉਂਦਾ ਚਾਰੇ ਪਾਸੇ, ਉਹਨਾਂ ਨੇ ਆਪਣੀ ਕਿ ਜੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੁਰੂ ਗ੍ਰੰਥ ਸਾਹਿਬ ਥਾਣੇ 'ਚ ਲੈ ਜਾਣਾ, ਭਾਈ ਇਹ ਤਾਂ ਗੁਰੂ ਦੀ ਬਾਣੀ ਹੈ। ਜੇ ਉੱਥੇ ਥਾਣੇ ਵਾਲਿਆਂ ਦੇ ਵੀ ਸਿਰ ਢਕੇ ਗਏ, ਉੱਥੇ ਵੀ ਉਹਨਾਂ ਦੇ ਜਿੱਥੇ ਹੁੰਦੇ ਹੀ ਮਾਰ ਕੁਟਾਈ ਜਾਂ ਕੋਈ ਕਰਮ ਨੇ, ਜੇ ਉੱਥੇ ਵੀ ਬਾਬੇ ਨੇ ਜਾ ਕੇ ਉਹਨਾਂ ਦੇ ਔਰ ਇਸ ਗੱਲ ਦੇ ਉੱਤੇ ਡਿਬੇਟ ਅੱਜ ਵੀ ਚੱਲ ਰਹੀ ਹੈ, ਜਾਣਾ ਚਾਹੀਦਾ ਹੈ, ਨਹੀਂ ਜਾਣਾ ਚਾਹੀਦਾ। ਔਰ ਜ਼ਾਹਿਰ ਹੈ ਅੱਜ ਜ਼ਮਾਨਾ ਜਦੋਂ ਡਿਜੀਟਲ ਔਰ ਸੋਸ਼ਲ ਮੀਡੀਆ ਔਰ ਇੰਟਰਨੈਟ ਦਾ, ਬਹੁਤਿਆਂ ਨੇ 10 ਤਸਵੀਰਾਂ ਕੱਢ ਕੇ ਉਹਨਾਂ ਨੇ ਕਿਹਾ 2015 ਚ ਜਿਹੜਾ ਮੋਰਚਾ ਕੋਟਕਪੂਰੇ ਚ ਲੱਗਾ, ਜਦੋਂ ਕਿ ਕੋਟਕਪੂਰਾ ਗੋਲੀकांड ਕੀਤਾ ਜਾਂਦਾ ਹੈ ਸੁਮੇਧ ਸੈਣੀ, ਪ੍ਰਕਾਸ਼ ਸਿੰਘ ਬਾਦਲ ਵੱਲੋਂ, ਔਰ ਬਾਈ ਦੇ ਵੇ ਅੱਜ ਹੀ ਜਿਹੜਾ ਚਲਾਨ ਪੇਸ਼ ਕੀਤਾ 500-600 ਸਫ਼ਿਆਂ ਦਾ ਕੋਟਕਪੂਰਾ ਗੋਲੀकांड, ਉਹਦੇ ਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਸੁਮੇਧ ਸੈਣੀ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ। ਤੇ ਉਹ ਪਿਕਚਰ ਸਾਹਮਣੇ ਹੈ ਕਿ ਕੋਟਕਪੂਰੇ ਚ ਜਿਹਦੇ ਚ ਉਹ ਕੀ ਹੈ, ਢੱਡੇ ਵਾਲਾ, ਢੱਡਰੀਆਂ, ਤੇ ਉਹ ਪੰਥਪ੍ਰੀਤ ਸਿੰਘ ਤੇ ਉਹ ਇੱਕ ਹੋਰ ਸੁਰਜੀਤ ਸਿੰਘ ਖੋਸਾ ਜਿਹਨੇ ਸਭ ਤੋਂ ਪਹਿਲਾਂ ਬਿਆਨ ਦਿੱਤਾ ਕਿ ਮਹਾਰਾਜ, ਉਹ
ਕੋਟਕਪੂਰੇ ਦਾ ਜਿੱਥੇ ਮੋਰਚਾ ਲਾਇਆ ਵਾਹਿਗੁਰੂ ਸਿਮਰਨ ਕਰਦੇ ਆ ਉੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ, ਸਾਰੇ ਬੈਠੇ ਹੋਏ ਉਹ ਬੋਲ ਰਹੇ। ਹੁਣ ਮਤਲਬ ਇਹਨਾਂ ਨੂੰ ਜਦੋਂ ਤੁਸੀਂ ਕਿਸੇ ਨੂੰ ਥੱਲੇ ਲਾਣਾ ਹੁੰਦਾ ਹੈ, ਹਾਲਾਂਕਿ ਇਸ ਕਿਸਮ ਦੇ ਇਸ਼ੂ ਸੈਂਸਿਟਿਵ ਇਸ਼ੂ ਨੇ, ਮੈਂ ਕੋਈ ਇੱਕ ਤਰਫਾ ਰਾਏ ਨਹੀਂ ਦੇਣਾ ਚਾਹੁੰਦਾ, ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਨ੍ਹਾਂ ਨੂੰ ਅਦਰਵਾਈਜ਼ ਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਜ਼ਰ ਆਉਂਦੀ ਹੈ, ਨਾ ਪੰਜਾਬ 'ਚ ਕਿਵੇਂ ਨਸ਼ਿਆਂ ਦੇ ਵਿੱਚ ਜਵਾਨੀ ਨੂੰ ਮਾਰਿਆ ਜਾ ਰਿਹਾ ਹੈ ਉਹ ਨਜ਼ਰ ਆਉਂਦਾ ਹੈ, ਲੇਕਿਨ ਇਸ ਕਿਸਮ ਦਾ ਜਿਹੜਾ ਪਾਰਟ ਹੈ ਇੱਕ ਉਹਨਾਂ ਨੂੰ ਉਸ ਡਿਬੇਟ ਤੇ ਲਾਇਆ ਹੈ। ਹੁਣ ਇਸ ਸਭ ਦੇ ਚੱਲਦੇ ਆ ਇੱਕ ਪਾਸੇ ਇਹ, ਔਰ ਜਿਵੇਂ ਭਾਰਤ ਭਰ ਦਾ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ, ਯੂਟਿਊਬਰ ਸਭ ਇਸ ਕੰਮ ਤੇ ਲੱਗੇ ਹੋਏ ਨੇ ਕਿ ਭਾਈ ਇਹ ਤਾਂ ਆ ਗਿਆ, ਖਾਲਿਸਤਾਨ ਆ ਗਿਆ। ਉਨੀ ਨਫ਼ਰਤ ਉਹ ਇੱਕ ਜਿਹੜਾ ਉਹ ਸੁਧੀਰ ਚੌਧਰੀ ਹੈ ਕਿ ਕੌਣ ਹੈ ਉਹ ਤਾਂ ਕਹਿ ਰਿਹਾ, ਕਹਿੰਦਾ ਕਿ ਵੀ ਜੇ ਭਾਰਤ ਦੇ ਵਿੱਚ ਕੋਈ ਪਾਕਿਸਤਾਨ ਜ਼ਿੰਦਾਬਾਦ ਕਹੇ ਤੇ ਕਿਵੇਂ ਰਿਐਕਸ਼ਨ ਹੁੰਦਾ, ਕਿਵੇਂ ਲੋਕ ਸਾਰੇ ਰਿਐਕਟ ਕਰਦੇ ਨੇ। ਉਹ ਕਹਿੰਦਾ ਵੀ ਪਾਕਿਸਤਾਨ ਤਾਂ ਦੇਸ਼ ਹੈ, ਇੱਕ ਮੁਲਕ ਹੈ, ਉਹ ਤਾਂ ਫਿਰ ਵੀ ਜੇ ਕੋਈ ਕਹਿੰਦਾ, ਪਰ ਕਹਿੰਦਾ ਵੀ ਇਹ ਕਿਉਂ ਨਹੀਂ, ਜਦੋਂ ਕੋਈ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਹੈ, ਇਹ ਤਾਂ ਮੁਲਕ ਹੀ ਨਹੀਂ ਹੈ, ਇਹ ਤਾਂ ਪੰਜਾਬ ਨੂੰ ਤੋੜਨ ਵਾਲੀ ਗੱਲ ਹੈ ਸਾਡੇ ਤੋਂ, ਇਹਦੇ ਤੇ ਕਿਉਂ ਨਹੀਂ ਰਿਐਕਸ਼ਨ ਕਰਦੇ। ਮਤਲਬ ਉਹ ਆਪਣੀ ਵੱਡ ਗਿਣਤੀ ਹਿੰਦੂਆਂ ਨੂੰ ਤਿਆਰ ਕਰ ਰਹੇ ਨੇ ਵੀ ਸਿੱਖਾਂ ਦੇ ਉੱਤੇ ਝਪਟ ਪਾਓ। ਅਦਰਵਾਈਜ਼ ਇਹ ਜਿਹੜਾ ਦੇਖ ਲਓ ਥਾਣੇ ਤੇ ਕਬਜ਼ਾ ਕਰ ਲਿਆ, ਔਰ ਉਹ ਪਿਕਚਰਾਂ ਬਾਰ-ਬਾਰ ਜਿਹੜੀਆਂ ਨੇ ਉਹ ਫਲੈਸ਼ ਕਰ ਰਹੀਆਂ ਨੇ, ਔਰ ਉਹਨਾਂ ਨੂੰ ਖੌਫਜ਼ਦਾ ਕੀਤਾ ਜਾ ਰਿਹਾ। ਹੁਣ ਜਿਹਨੇ ਕੰਗਨਾ ਰਣੌਤ ਜਿਹੜੀ ਇਹਨਾਂ ਦੀ ਸ਼ੋ ਗਰਲ ਹੈ RSS ਦੀ, ਔਰ ਇੱਕ ਸਟੇਜ ਤੇ ਇਹਨੂੰ ਸ਼ਾਇਦ ਹਿਮਾਚਲ ਦੇ ਵਿੱਚ ਪੋਲੀਟੀਕਲੀ ਵੀ ਇਹ ਕਿਸੇ ਨਾ ਕਿਸੇ ਅਹੁਦੇ ਲਈ ਕੰਮ, ਜਿੰਨੀ ਦੇਰ ਤੱਕ ਇਹਦਾ ਸੌਦਾ ਵਿਕਦਾ ਹੈ ਝੂਠਾ ਸੱਚਾ ਉਨੀ ਦੇਰ, ਹੁਣ ਉਹਨੇ ਨਾਲ ਦੀ ਨਾਲ ਟਵੀਟ ਕੀਤਾ ਪੰਜਾਬ 'ਚ ਜੋ ਵੀ ਹੋ ਰਿਹਾ ਮੈਂ 2 ਸਾਲ ਪਹਿਲਾਂ ਹੀ ਅੰਦਾਜ਼ਾ ਲਾਇਆ ਸੀ ਕਿ ਇਹੋ ਹੀ ਹੋਣਾ ਹੈ, ਕਿਉਂਕਿ ਮੇਰੀ ਕਾਰ ਤੇ ਪੰਜਾਬ ਵਿੱਚ ਹਮਲਾ ਹੋਇਆ। ਹੁਣ ਉਹਨੂੰ ਜਿਹੜਾ ਉਹਦੇ, ਔਰ ਹਾਲਾਂਕਿ ਉਹਨੂੰ ਬੜੇ ਆਦਰ ਦੇ ਨਾਲ ਰੋਕ ਕੇ ਜਾਂ ਹਮਲਾ ਹੁੰਦਾ ਤੇ ਫਿਰ ਇਹ ਲੱਭਦਾ ਵੀ ਨਾ ਕਿਸੇ ਨੂੰ ਕੁਛ, ਲੇਕਿਨ ਇਹ ਇੱਕ ਪੂਰਾ ਮਾਹੌਲ ਜਿਹੜਾ ਇਸ ਦੇ ਲਈ। ਔਰ ਜੇ ਤੁਸੀਂ ਮੀਡੀਆ ਦੀਆਂ ਖਬਰਾਂ ਦੇਖੋ ਫਿਰ ਈਵਨ ਮੈਨੂੰ ਹੈਰਾਨੀ ਹੈ, ਬਾਦਲ ਵੀ ਚੀਕ ਰਹੇ ਨੇ, ਸੁਖਬੀਰ ਬਾਦਲ, ਮਜੀਠੀਆ ਜਿਹੜਾ ਉਹ ਡਰੱਗ ਦਾ ਜਿਹਨੇ ਪੰਜਾਬ ਨੂੰ, ਅੱਧੇ ਪੰਜਾਬ ਨੂੰ ਚਿੱਟੇ ਤੇ ਲਾਇਆ, ਮਜੀਠੀਆ, ਉਹਨੂੰ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਉਹ ਬੇਅਦਬੀ ਹੁੰਦੀ ਨਜ਼ਰ ਆ ਰਹੀ ਹੈ। ਸੁਰਜੀਤ ਬਾਦਲ ਨੂੰ, ਇਹਨੂੰ ਸੁਖਬੀਰ ਬਾਦਲ ਨੂੰ ਵੀ, ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਹਰਜਿੰਦਰ ਸਿੰਘ ਧਾਮੀ ਉਹ ਕਹਿ ਰਹੇ ਨੇ ਜੀ ਅਸੀਂ ਇਹ ਪ੍ਰਵਿਊ ਅਕਾਲ ਤਖਤ ਦੇ ਜਥੇਦਾਰ ਦਾ ਅਸੀਂ ਉਹਨਾਂ ਦੇ ਉੱਤੇ ਛੱਡਿਆ। ਔਰ ਇਹਨਾਂ ਦੀ ਅਖਬਾਰ ਬਰਜਿੰਦਰ ਹਮਦਰਦੀ ਅਜੀਤ ਉਹ ਖਬਰ ਲਾ ਰਹੀ ਹੈ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਅਜਨਾਲਾ ਥਾਣੇ ਤੇ ਹਮਲਾ। ਹੁਣ ਇਹ ਬਿਲਕੁਲ ਮਤਲਬ, ਔਰ ਉਹ ਸਾਰੀ ਖਬਰ ਦਾ ਨੈਰੇਟਿਵ ਉਸ ਢੰਗ ਨਾਲ ਹੀ ਕੀਤਾ ਜਾ ਰਿਹਾ ਕਿ ਭਾਈ ਹਮਲਾ। ਔਰ ਇਹੀ ਹਾਲ ਜੇ ਅਸੀਂ ਸਿੱਖਾਂ ਦੇ ਪੈਸੇ ਨਾਲ ਦਿਆਲ ਸਿੰਘ ਮਜੀਠੀਏ ਦੇ ਟਰਸਟ ਚੋਂ ਨਿਕਲੀ ਟ੍ਰਿਬਿਊਨ ਅਖਬਾਰ ਦੀ ਗੱਲ ਕਰੀਏ ਤੇ 3 ਖਬਰਾਂ ਤੋਂ ਉਹਨਾਂ ਨੇ ਹੈਡਲਾਈਨ ਦੇ ਥੱਲੇ 3 ਥਾਂ ਇਹਨੂੰ ਡਿਸਕਸ ਕੀਤਾ ਹੈ। Radicals storm police station to force release of kidnap accused। ਪਹਿਲਾਂ ਕਿਡਨੈਪਿੰਗ ਬਣਾ ਦਿੱਤਾ ਕਿ ਜੀ ਜਿਹਨੂੰ ਫੜਿਆ ਹੋਇਆ ਉਹ ਤਾਂ ਉਹ ਹੈ ਜਿਹਨੇ ਕਿਡਨੈਪ ਕੀਤਾ ਵਰਿੰਦਰ ਸਿੰਘ, ਹਾਲਾਂ ਉਹ ਮਿਊਚੁਅਲ ਅੰਡਰਸਟੈਂਡਿੰਗ ਨਾਲ ਆਇਆ। ਉਹਨੇ ਕਿਹਾ ਫਿਰ ਰੈਡੀਕਲਸ, ਹੁਣ ਸਾਰੇ ਰੈਡੀਕਲ ਹੋ ਗਏ ਜਿਹੜੇ ਵੀ ਕੋਈ ਇਨਸਾਫ ਲੈਣ ਲਈ ਜਾਂਦਾ ਹੈ। ਫਿਰ ਹੈ ਅੰਮ੍ਰਿਤਪਾਲ ਸਪੋਰਟਰਸ ਅਟੈਕਡ ਪੁਲਿਸ ਇਨ ਕਾਵਰਡਲੀ ਮੈਨਰ using holy Guru Granth Sahib as a shield। ਪੰਜਾਬ DGP on ਅਜਨਾਲਾ ਇੰਸੀਡੈਂਟ, ਇਹ DGP ਕਹਿ ਰਿਹਾ ਗੌਰਵ ਯਾਦਵ ਕਿ ਜੀ ਕਾਵਰਡਲੀ ਜਿਹੜਾ ਇਹ ਡਰਪੋਕਾਂ ਵਾਲਾ ਤਰੀਕਾ, ਔਰ ਗੁਰੂ ਗ੍ਰੰਥ ਸਾਹਿਬ ਨੂੰ ਸ਼ੀਲਡ ਵਰਤ ਕੇ, ਔਰ ਇਹ ਸਪੋਰਟਰਸ ਅਟੈਕਡ ਪੁਲਿਸ, ਕਿਸੇ ਨੇ ਪੁਲਿਸ ਨੂੰ ਅਟੈਕ ਨਹੀਂ ਕੀਤਾ। ਹਾਂ ਬੈਰੀਕੇਡ ਜਦੋਂ ਵੀ ਪ੍ਰੋਟੈਸਟ ਹੁੰਦੇ ਨੇ ਇਹਨਾਂ ਮੁਲਕਾਂ ਦੇ ਵਿੱਚ ਵੀ, ਇੱਥੇ ਤਾਂ ਪੂਰੀ ਪੁਲਿਸ ਉਹ ਰਾਇਟ ਗੇਅਰ ਚ ਹੁੰਦੀ ਆ, ਉੱਥੇ ਤਾਂ ਕਿਸੇ ਦੇ ਕੋਲ ਕੁਝ ਵੀ ਨਹੀਂ ਸੀ। 2-3 ਮਾੜੇ ਮੋਟੇ ਕਿਸੇ ਦੇ ਬਰੂਜ਼ ਵਗੈਰਾ ਆਇਆ ਹੋਏਗਾ, ਕਿਸੇ ਦੇ ਕੋਈ ਹੱਡੀ ਨਹੀਂ ਤੋੜੀ, ਕਿਸੇ ਦਾ ਕੁਝ ਨਹੀਂ ਹੋਇਆ, ਲੇਕਿਨ ਇਹਨੂੰ ਅਟੈਕ ਬਣਾ। ਫਿਰ ਰੈਡੀਕਲ ਪ੍ਰੀਚਰ ਅੰਮ੍ਰਿਤਪਾਲ's aide Lovepreet released from Amritsar jail। The preacher's supporters, some of them brandishing swords and guns, had broken through barricades and stormed into a police station complex on Thursday, demanding that Lovepreet alias Tufan be released। ਹੁਣ ਤੁਸੀਂ ਹੈਡਲਾਈਨ ਤੋਂ ਅੰਦਾਜ਼ਾ ਲਾਓ ਕਿ ਇਸ ਕਿਸਮ ਦੇ ਪ੍ਰਕਾਟ ਵਾਲੇ ਜਿਨ੍ਹਾਂ ਦਾ ਕੋਈ ਤਾਲੁਕ ਨਹੀਂ, ਜਿਵੇਂ ਉਹ ਅਟੈਕ ਜੇ ਅਟੈਕ ਹੀ ਕੀਤਾ ਹੁੰਦਾ ਉਹਨਾਂ ਨੇ, ਫਿਰ
ਹੱਡੀਆਂ ਨਾ ਸਾਬਤ ਹੁੰਦੀਆਂ ਨਾ ਪੁਲਿਸ ਵਾਲਿਆਂ ਦੀਆਂ ਨਾ ਦੂਜਿਆਂ ਦੀਆਂ। ਹਾਲਾਂਕਿ ਇਸ ਦੇ ਉਲਟ ਨੈਰੇਟਿਵ ਇਹ ਹੋਣਾ ਚਾਹੀਦਾ ਸੀ ਕਿ ਭਾਈ ਝੂਠੀਆਂ ਜਿਹੜੀਆਂ ਨੇ ਉਹ ਰਿਪੋਰਟਾਂ ਲਿਖੀਆਂ ਜਾਂਦੀਆਂ ਨੇ ਉੱਥੇ ਜੀ, ਔਰ ਜਦੋਂ ਉਸ ਦੇ ਉੱਤੇ ਕੋਈ ਆਵਾਜ਼ ਉੱਠਦੀ ਹੈ ਤੇ ਜਿਨ੍ਹਾਂ ਦੇ ਕੋਲ ਜ਼ੋਰ ਹੈ ਉਹ ਝੂਠ ਨੂੰ ਸੱਚ ਬਣਾ ਲੈਂਦੇ ਨੇ। ਤੇ ਜੇ ਹੁਣ ਇਹੀ ਇਸ ਕਿਸਮ ਦੀਆਂ ਕਿੰਨੀਆਂ ਰਿਪੋਰਟਾਂ 'ਚ ਕਿੰਨਿਆਂ ਨੂੰ ਫਾਇਆ ਹੋਏਗਾ। ਔਰ ਕੱਲੀ ਗੱਲ ਇਹ ਨਹੀਂ ਹੈ ਵੀ ਇਸ ਹੱਦ ਤੱਕ ਹੈ, ਇਹਨਾਂ 48 ਘੰਟਿਆਂ 'ਚ ਜੋ ਕੁਝ ਵੀ ਦੁਨੀਆ 'ਚ ਵਾਪਰਿਆ ਉਹਨੂੰ ਕੰਸਪੀਰੇਸੀ ਦੇ ਨਾਲ ਜੋੜ ਕੇ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਬਹੁਤ ਕਾਮਯਾਬ ਕਾਰੋਬਾਰੀ ਅਜੇ ਬੱਗਾ, ਉਹਨਾਂ ਨੂੰ ਅਮਰੀਕਾ ਦੇ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜਾ ਵਰਲਡ ਬੈਂਕ ਦਾ ਜਿਹੜਾ ਪ੍ਰੈਜ਼ੀਡੈਂਟ ਉਹ ਐਲਾਨਿਆ। ਹੁਣ ਵਰਲਡ ਬੈਂਕ IMF ਇਹਨਾਂ 'ਚੋਂ ਵਰਲਡ ਬੈਂਕ ਸਭ ਤੋਂ ਜ਼ਿਆਦਾ ਸ਼ੇਅਰ ਅਮਰੀਕਾ ਦੇ ਨੇ। ਜਾਂ ਉਹ ਕਿਹਾ ਜਾਏ ਕਿ ਦੁਨੀਆ ਦੀ ਇਕਨੋਮੀ ਦਾ ਜਿਹੜਾ ਡਰਾਈਵਿੰਗ ਇੰਜਨ ਹੈ ਇਹ ਇਹੀ ਨੇ, IMF ਔਰ ਵਰਲਡ ਬੈਂਕ। ਹੁਣ ਇਹ ਬਹੁਤ ਵੱਡਾ ਟਰਬਨ ਸਿੱਖ ਹੈ। ਹਾਲਾਂ ਕੋਈ ਪ੍ਰੋ ਖਾਲਿਸਤਾਨ ਨਹੀਂ ਹੈ, ਇਹਨੂੰ ਪਦਮ ਸ਼੍ਰੀ ਵੀ ਦਿੱਤਾ ਹੋਇਆ ਇੰਡੀਅਨ ਗਵਰਨਮੈਂਟ ਨੇ। ਇਸ ਲਈ ਮੈਂ ਤਾਂ ਉਹਦਾ ਨਾਮ ਹੀ ਨਹੀਂ ਸੀ ਮੈਨੂੰ ਕੱਲ ਯਾਦ ਆ ਰਿਹਾ। ਮੇਰੇ ਲਈ ਇਹ ਹੁੰਦਾ ਕਿ ਭਾਈ ਠੀਕ ਹੈ, ਇੱਕ ਇਕੋਨੋਮਿਸਟ ਹੀ ਨੇ। ਹੁਣ ਜਦੋਂ ਮਨਮੋਹਨ ਸਿੰਘ ਵੀ ਇੱਥੋਂ ਵਰਲਡ ਬੈਂਕ 'ਚੋਂ ਗਿਆ ਔਰ ਉਹਨੇ ਹੀ ਫਾਈਨੈਂਸ ਮਿਨਿਸਟਰ ਹੁੰਦਿਆਂ ਨਰਸਿਮਹਾ ਰਾਓ ਦੀ ਕੈਬਨਿਟ 'ਚ ਇਕਨੋਮਿਕਲ ਰਿਫਾਰਮ ਕੀਤੇ, ਫਿਰ 10 ਸਾਲ ਪ੍ਰਾਈਮ ਮਿਨਿਸਟਰ ਰਿਹਾ। ਤੇ ਜਦੋਂ ਉਸ ਬਾਰੇ ਹੁੰਦਾ ਸੀ ਜੀ ਬਹੁਤ ਮਨਮੋਹਨ ਸਿੰਘ, ਮੈਂ ਕਿਹਾ ਜੀ ਠੀਕ ਹੈ, ਇਹ ਜਿਹੜਾ ਮਨ ਮੋਹਦਾ ਹੈ ਪਰ ਸਿੱਖਾਂ ਦਾ ਮਨ ਨਹੀਂ ਮੋਹਦਾ। ਉਧਰ ਹੀ ਮਨਮੋਹਨ, ਉਹਨਾਂ ਦਾ ਹੀ ਮਨਮੋਹਨ ਹੈ, ਉਹਨਾਂ ਦੇ ਹੀ ਮਨਾਂ ਨੂੰ ਮੋਹਣ ਵਾਲਾ ਹੈ, ਕਿਉਂਕਿ ਉਹਨੇ ਆਪਣੀਆਂ ਨੀਤੀਆਂ ਨਾਲ 15-20 ਸਾਲ ਲੀਜ਼ ਆਫ ਲਾਈਫ ਇੰਡੀਆ ਨੂੰ ਦੇ ਦਿੱਤੀ, ਕਿਉਂਕਿ ਐਜ਼ ਏ ਇਕਨੋਮਿਸਟ। ਸੋ ਅਸੀਂ ਤਾਂ ਇਹਨਾਂ ਨੂੰ ਇਵੇਂ ਹੀ ਦੇਖਦੇ ਹਾਂ ਕਿ ਵੀ ਇਹਨਾਂ ਚੋਂ ਕੋਈ ਅਸੀਂ ਐਕਸਪੈਕਟ ਕਰੀਏ ਕਿ ਜੀ ਅਜੇ ਬੱਗਾ ਬਣ ਗਿਆ ਵਰਲਡ ਬੈਂਕ ਦਾ ਤੇ ਉਹਨੇ ਪਤਾ ਨਹੀਂ ਕੀ ਕਰ ਦੇਣਾ। ਠੀਕ ਹੈ, ਘੱਟੋ ਘੱਟ ਪੱਗ ਦੀ ਰੈਕਗਨੀਸ਼ਨ ਹੁੰਦੀ, ਇਸ ਤੋਂ ਬਿਯੋਂਡ ਨਹੀਂ। ਲੇਕਿਨ ਮੈਂ ਇਹ ਦੇਖ ਰਿਹਾ ਸੀ ਕਿ ਈਵਨ ਇਹ ਵੀ ਟਵੀਟ ਚੱਲ ਰਿਹਾ ਹੈ, ਕਾਫੀ ਰੀਟਵੀਟ ਕੀਤਾ ਜਾ ਰਿਹਾ ਹੈ ਕਿ ਅਜੇ ਬੱਗਾ is planted by leftist Democrats. Moreover, he is from Punjab. Something is very fishy here, considering the revival of Khalistan and Khalistani terror attacks on Indians in India and abroad. ਉਹਨਾਂ ਨੂੰ ਇਹ ਲੱਗਦਾ ਵੀ ਅਜੇ ਬੱਗਾ ਨੂੰ ਵੀ ਜਦੋਂ ਖਾਲਿਸਤਾਨ ਦੀ ਮੂਵਮੈਂਟ ਕੈਨੇਡਾ, UK, ਆਸਟ੍ਰੇਲੀਆ ਪੂਰੀ ਚੜ੍ਹਾਈ 'ਚ ਹੈ, ਪੰਜਾਬ ਦੇ ਵਿੱਚ ਜਿਹੜਾ ਉਹ ਆਵਾਜ਼ ਖਾਲਿਸਤਾਨ ਜ਼ਿੰਦਾਬਾਦ ਸੁਣ ਰਹੀ ਹੈ। ਉਹਨੇ ਕਿਹਾ ਵੀ ਇਸ ਮੌਕੇ ਦੇ ਉੱਤੇ ਅਮਰੀਕਾ ਦੇ ਪ੍ਰੈਜ਼ੀਡੈਂਟ ਵੱਲੋਂ ਇੰਨੀ ਇੰਪੋਰਟੈਂਟ ਜਿਹੜਾ ਗਲੋਬਲ ਇੰਜਨ ਹੈ ਵਰਲਡ ਇਕਨੋਮੀ ਦਾ, ਉਹਦਾ ਇੱਕ ਸਿੱਖ ਨੂੰ ਲਾ ਦਿੱਤਾ। ਦੇਅਰ ਇਜ਼ ਸਮਥਿੰਗ ਫਿਸ਼ੀ ਹੀਅਰ। ਇਹਦਾ ਮਤਲਬ ਇਹ ਹੈ ਵੀ ਇਹ ਅਮਰੀਕਾ ਹੀ ਇਹਨਾਂ ਦੇ ਹੁਣ ਜਿਨ੍ਹਾਂ ਨੂੰ ਇਹ ਇਤਬਾਰ ਨਹੀਂ ਕਿ ਭਾਈ ਕਿੱਥੇ ਉਹ ਅਮਰੀਕਾ ਦੇ ਥੱਲੇ ਲੱਗ ਕੇ ਜਿਹੜਾ ਉਹ ਕੁਆਡ ਬਣਾ ਰਿਹਾ, ਪਰ ਉਹਨਾਂ ਨੂੰ ਇਹ ਫੀਅਰ ਹੈ ਆ ਗਏ ਸਿੱਖ, ਆ ਗਏ ਅਮਰੀਕਾ 'ਚ ਵੀ ਆ ਗਿਆ, ਉੱਥੇ ਵੀ ਆ ਗਿਆ, ਇੱਥੇ ਵੀ ਆ ਗਿਆ। ਹੁਣ ਭਾਈ ਇਸ ਤੁਹਾਡੇ ਡਰ ਦਾ ਤਾਂ ਅਸੀਂ ਕੁਝ ਨਹੀਂ ਕਰ ਸਕਦੇ। ਹਾਂ, ਤੁਸੀਂ ਹਲਵਾਈ ਦੇ ਚੰਗੇ ਪੀਲੇ ਰੰਗ ਦੇ ਲੱਡੂ ਉਹਨਾਂ ਦੇ ਉੱਤੇ ਸੰਦੂਰ ਪਾ ਕੇ ਔਰ ਲਾਲ ਮੌਲੀ ਦਾ ਧਾਗਾ ਰੱਖ ਕੇ ਕਿਤੇ ਦੇਵੀ ਦੀ ਪੂਜਾ ਕਰ ਲਓ ਵੀ ਇਹ ਤੁਹਾਡੇ ਤੋਂ ਜਿਹੜਾ ਅਪਸ਼ਗਨ ਹੈ ਜਾਂ ਸਿੱਖਾਂ ਦਾ ਭੂਤ ਤੁਹਾਨੂੰ ਡਰਾ ਰਿਹਾ ਉਤਰ ਜਾਏ। ਲੇਕਿਨ ਇਹ ਜੋ ਮਰਜ਼ੀ ਕਰਨ, ਇਸ ਗੱਲ ਦਾ ਤੇ ਕੋਈ ਦੋ ਰਾਵਾਂ ਨਹੀਂ ਨੇ ਕਿ ਸਿੱਖਾਂ ਦੇ ਵਿੱਚ ਇੰਟਰਨੈਸ਼ਨਲੀ ਅਵੇਕਨਿੰਗ ਔਰ ਅਵੇਅਰਨੈਸ ਲੈਵਲ ਹੈ। ਪਰ ਹੈਵਿੰਗ ਸੈਡ ਦੈਟ, ਅਸੀਂ ਅੱਜ ਇੱਕ ਪੈਨਲ ਡਿਸਕਸ਼ਨ ਵੀ ਕਰਾਂਗੇ। ਭਾਈ ਹਿੰਮਤ ਸਿੰਘ ਸਟੂਡੀਓ 'ਚ ਆਏ ਬੈਠੇ ਨੇ। ਜੋ ਇਹ ਪ੍ਰੋਗਰਾਮ ਖਤਮ ਹੋਏਗਾ ਅੱਧੇ ਘੰਟੇ ਦੀਆਂ ਨਿਊਜ਼ ਹੁੰਦੀਆਂ ਨੇ, ਅਸੀਂ ਇਹ ਵੀ ਰਿਕਮੈਂਡ ਕਰਾਂਗੇ ਕਿ TV 84 ਨਿਊਜ਼ ਵੀ ਸਾਡੇ ਵਾਚ ਕਰੋ ਰੈਗੂਲਰਲੀ। ਔਰ ਉਸ ਤੋਂ ਬਾਅਦ 1 ਘੰਟੇ ਦੀ ਪੈਨਲ ਡਿਸਕਸ਼ਨ ਜਿਸ ਦੇ ਵਿੱਚ ਇਹ ਇਸ਼ੂ ਵੀ, ਪਰ ਨਾਲ ਦੀ ਨਾਲ ਜਿਹੜਾ ਕੌਮੀ ਰਿਹਾਈ ਮੋਰਚਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਚੱਲ ਰਿਹਾ, ਉਸ ਦੇ ਉੱਤੇ ਗੱਲ ਫੋਕਸਡ ਹੋਏਗੀ। ਪਰਸੋਂ ਸੰਡੇ ਇੱਕ ਕਾਰ ਰੈਲੀ ਜਿਹੜੀ ਕਿ ਫਲਸ਼ਿੰਗ 222 ਤੋਂ ਸ਼ੁਰੂ ਹੋ ਕੇ 4-5 ਡਿਫਰੈਂਟ ਗੁਰਦੁਆਰਿਆਂ 'ਚ, ਗੁਰਦੁਆਰਾ ਸਾਹਿਬ ਸੰਤ ਸਾਗਰ, ਬਾਬਾ ਮਾਝਾ ਸਿੰਘ, ਬਾਬਾ ਮੱਖਣ ਸ਼ਾਹ ਲੋਬਾਣਾ ਔਰ 1-2 ਹੋਰ, ਔਰ ਉਹ ਰਿਚਮੰਡ ਹਿਲ ਜਾ ਕੇ ਫਿਰ ਸਟੇਜ ਲੱਗੇਗੀ। ਸੋ ਉਹਦੇ 'ਚ ਵੀ ਪਾਰਟਿਸਿਪੇਸ਼ਨ ਦੀ ਜਿਹੜੀ ਅਸੀਂ ਅਪੀਲ ਕਰਦੇ ਹਾਂ ਔਰ ਇਹ ਡਿਸਕਸ਼ਨ ਵੀ ਉਹਦੇ ਨਾਲ ਜੁੜੀ ਹੋਈ ਹੈ। ਲੇਕਿਨ ਕਿਉਂਕਿ ਇਸ ਵੇਲੇ ਇੱਕ ਪਾਸੇ ਜਿੱਥੇ ਸਾਨੂੰ ਇਹ ਚੜ੍ਹਾਈ ਵੀ ਲੱਗਦੀ ਹੈ, ਏਜੰਸੀਆਂ ਇੱਕ ਪਾਸੇ ਨਫ਼ਰਤ ਦਾ ਕੰਮ ਕਰ ਰਹੀਆਂ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਕੌਮੀ ਰਿਹਾਈ ਮੋਰਚੇ ਤੋਂ ਜਿਹੜੀ ਲਾਈਵ ਕਵਰੇਜ TV ਚੈਨਲਸ ਕਰ ਰਹੇ ਸੀ, ਜਿਵੇਂ TV 84 ਨੇ ਵੀ
ਜਿਹੜਾ ਉਹ ਸਬਲੈਟ ਕੀਤਾ ਹੋਇਆ ਸੀ, ਉਹ 5-6 ਚੈਨਲ ਜਿਹੜੇ ਲਾਈਵ ਕਵਰੇਜ ਵਾਲੇ ਨੇ ਉਹਨਾਂ ਦਾ ਇੰਟਰਨੈਟ ਕਨੈਕਸ਼ਨ ਕੱਟ ਦਿੱਤਾ ਗਿਆ, ਲਾਈਵ ਕਵਰੇਜ ਨਹੀਂ ਹੋ ਸਕਦੀ। ਔਰ ਉਹਨਾਂ ਦੇ ਵਿੱਚ ਅਕਾਲ ਚੈਨਲ, TF ਨਿਊਜ਼, ਅਕਾਲ ਸਹਾਏ ਜਿਹੜਾ ਸਾਡੀ ਨਾਲ ਜੁੜਿਆ ਹੋਇਆ, ਸੰਗਤ ਟੈਲੀਵਿਜ਼ਨ, ਬਲੇਅਰ TV, ਪੰਜਾਬ TV, ਤਾਂ ਇਸ ਤੋਂ ਇਲਾਵਾ ਈਵਨ YouTube ਚੈਨਲਾਂ ਤੇ Facebook ਪੇਜਾਂ ਨੂੰ ਵੀ ਬਹੁਤ ਸਾਰਿਆਂ ਨੂੰ ਇਸ ਪੀਰੀਅਡ 'ਚ ਬੈਨ ਕੀਤਾ ਗਿਆ। ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵੀ ਇਸ ਸੰਬੰਧੀ ਸਟੇਟਮੈਂਟ ਦਿੱਤੀ ਗਈ ਹੈ। ਔਰ ਅਸੀਂ ਇਹ ਕੱਲ ਵੀ ਖਦਸ਼ਾ ਜ਼ਾਹਰ ਕੀਤਾ ਸੀ, ਅੱਜ ਵੀ, ਕਿ ਇਸ ਨੂੰ ਹਲਕੇ 'ਚ ਨਾ ਲਿਆ ਜਾਏ। ਇਹ ਇੱਕ ਹੋਰ ਸਿੱਖ ਨਸਲਕੁਸ਼ੀ ਦੇ ਲਈ ਰਾਹ ਪੱਧਰਾ ਕਰਨ ਦਾ ਇੱਕ ਮਾਹੌਲ ਸਿਰਜਿਆ ਜਾ ਰਿਹਾ ਹੈ, ਸਿਚੁਏਸ਼ਨ ਕੰਟਰਾਈਵ ਕੀਤੀ ਜਾ ਰਹੀ ਹੈ। ਔਰ ਜਿਸ ਫੁੱਲ ਬਲੇਅਰ ਦੇ ਨਾਲ, ਗਲੇਅਰ ਦੇ ਨਾਲ ਇਹ ਪਿਛਲੇ 24 ਘੰਟੇ 'ਚ ਅਜਨਾਲੇ ਦੀ ਘਟਨਾ ਦਾ ਇਸਤੇਮਾਲ ਕੀਤਾ ਗਿਆ, ਜਿਹੜਾ ਉਹ ਹੋਰ ਵੀ ਜਿਹੜਾ ਇਸ ਸਾਡੇ ਖਦਸ਼ੇ ਨੂੰ ਵਧਾਉਂਦਾ ਹੈ ਕਿ ਸਮਥਿੰਗ ਇਜ਼ ਕੁਕਿੰਗ, ਸਮਥਿੰਗ ਵੈਰੀ ਫਿਸ਼ੀ, ਸਮਥਿੰਗ ਵੈਰੀ ਡੇਂਜਰਸ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨੀ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।